TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਸਿੱਖ ਕੌਮ ਦੇ ਦਰਦ ਰੱਖਣ ਵਾਲੇ ਸਾਰੇ ਲੋਕਾਂ ਪ੍ਰਤੀ ਇੱਕ ਹਮਦਰਦੀ, ਪਿਆਰ, ਸਤਿਕਾਰ ਹੋਣਾ ਸੁਭਾਵਿਕ ਹੈ। ਤੇ ਜਿਹੜੇ ਲੋਕ ਕਲਮ ਦੇ ਰਾਹੀਂ ਸਾਡੀ ਕੌਮ ਦਾ ਦਰਦ ਬਿਆਨ ਕਰਦੇ ਰਹੇ ਹੋਣ, ਉਹਨਾਂ ਦੇ ਨਾਲ ਜੇ ਕਿਸੇ ਵੇਲੇ ਸਾਡਾ 19-21 ਦਾ ਫਰਕ ਵੀ ਹੋਵੇ ਵਿਚਾਰਾਂ ਦਾ, ਤਾਂ ਵੀ ਅਸੀਂ ਉਸ ਫਰਕ ਨੂੰ ਬਹੁਤ ਵੱਡਾ ਫਰਕ ਨਹੀਂ ਸਮਝਦੇ। ਮੇਰੀ ਮੁਰਾਦ ਆ ਕਿ ਪਿਛਲੇ ਦਿਨੀ ਪੰਜਾਬੀ ਕਲਮਕਾਰ ਸਰਦਾਰ ਜਸਵੰਤ ਸਿੰਘ ਕਮਲ ਜਿਹੜੇ ਆ ਉਹ ਚੜ੍ਹਾਈ ਕਰ ਗਏ। ਜਸਵੰਤ ਸਿੰਘ ਕਮਲ ਖਾੜਕੂਆਂ ਦੇ ਤੇ ਪੰਜਾਬ ਦੇ ਨਕਸਲਾਈਟਾਂ ਦੇ ਬਾਰੇ ਬੜੇ ਚੰਗੇ ਤਰੀਕੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਨੇ। ਕਈ ਥਾਵਾਂ ਦੇ ਉੱਤੇ ਉਹਨਾਂ ਦੇ ਜਿਹੜੇ ਨਿੱਜੀ ਵਿਚਾਰ ਸੀ ਉਹ ਸਾਨੂੰ ਸ਼ਾਇਦ ਚੰਗੇ ਨਾ ਲੱਗੇ ਹੋਣ, ਪਰ ਮੋਟੇ ਤੌਰ ਦੇ ਉੱਤੇ ਉਹ ਪੰਜਾਬ ਦਾ ਦਰਦ ਰੱਖਦੇ ਸੀ। ਅਸੀਂ ਉਹਨਾਂ ਦੇ ਪੁਆਇੰਟ ਆਫ ਵਿਊ ਨਾਲ ਕਈ ਥਾਵਾਂ ਦੇ ਉੱਤੇ ਉਦੋਂ ਵੀ ਅਸਹਿਮਤ ਹੁੰਦੇ ਸੀ ਤੇ ਬਾਅਦ ਵਿੱਚ ਵੀ ਚਰਚਾ ਕਰਦੇ ਰਹੇ ਹਾਂ, ਪਰ ਉਹਨਾਂ ਦੀ ਜਿਹੜੀ ਦੇਣ ਜਾਂ ਕੰਟਰੀਬਿਊਸ਼ਨ, ਜਿਵੇਂ ਉਹਨਾਂ ਨੇ ਸਿੱਖ ਜੱਦੋ ਜਹਿਦ ਨਾਂ ਦਾ ਵੀ ਇੱਕ ਕਿਤਾਬ ਲਿਖੀ, ਜਾਂ ਸਾਡਾ ਕੌਮੀ ਘਰ, ਉਹ ਬ੍ਰਾਹਮਣਵਾਦ ਦੀਆਂ ਜਾਂ ਅਕਾਲੀ ਲੀਡਰਸ਼ਿਪ ਦੀਆਂ ਜਾਂ ਕਾਮਰੇਡਾਂ ਦੀਆਂ ਜਿਹੜੀਆਂ ਕਰਤੂਤਾਂ ਸੀ ਉਹਨਾਂ ਦਾ ਵੀ ਵਿਰੋਧ ਕਰਦੇ ਸੀ। ਤੇ ਨਾਲ ਦੀ ਨਾਲ ਜਿਹੜੇ ਸੱਚੇ ਸੁੱਚੇ ਜਜ਼ਬੇ ਵਾਲੇ ਸਿੱਖ ਨੌਜਵਾਨ ਮੈਦਾਨ ਵਿੱਚ ਆਏ, ਜਿਹੜੇ ਪੰਜਾਬ ਦੀ ਜਾਂ ਸਿੱਖ ਕੌਮ ਦੀ ਹੋਂਦ ਹਸਤੀ ਨੂੰ ਬਚਾਉਣ ਦੇ ਲਈ ਸਰਗਰਮ ਹੋਏ, ਉਹਨਾਂ ਦੀ ਵੀ ਗੱਲ ਉਹਨਾਂ ਨੇ ਪੂਰੇ ਧੜੱਲੇ ਨਾਲ ਕੀਤੀ। ਮੈਂ ਇੱਥੇ ਕੁਝ ਘਟਨਾਵਾਂ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਸੰਨ 2000 ਦੇ ਲਾਗੇ ਦੀ ਗੱਲ ਹੋ ਸਕਦੀ ਹੈ। ਇੱਕ ਵਿਆਹ ਦੇ ਮੌਕੇ ਕੁਝ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਉਸੇ ਵਿਆਹ ਦੇ ਵਿੱਚ ਇਹ ਪੰਜਾਬੀ ਨਾਵਲਕਾਰ, ਸਾਹਿਤਕਾਰ, ਕਹਾਣੀਕਾਰ ਤੇ ਹੋਰ ਕਈ ਤਰ੍ਹਾਂ ਦੀਆਂ ਵਿਧਾਵਾਂ ਵਿੱਚ ਲਿਖਣ ਵਾਲੇ ਸਰਦਾਰ ਜਸਵੰਤ ਸਿੰਘ ਕਮਲ ਵੀ ਹਾਜ਼ਰ ਸੀ। ਉੱਥੇ ਚਰਚਾ ਜਦੋਂ ਚੱਲ ਰਹੀ ਸੀ, ਭਖੇ ਹੋਏ ਮਾਹੌਲ ਦੇ ਵਿੱਚ, ਮੈਂ ਵੀ ਉੱਥੇ ਮੌਕੇ ਤੇ ਹਾਜ਼ਰ ਸੀਗਾ। ਅਸੀਂ ਉੱਥੇ ਚੱਲਦੀ ਗੱਲ ਦੇ ਵਿੱਚ ਕਿਹਾ ਬਈ, ਮੈਂ ਆਖਿਆ ਵੀ ਤੁਸੀਂ ਕਮਲ ਜੀ ਕਲਮ ਦੇ ਮੋਰਚੇ ਤੇ ਕਹਿੰਦੇ ਹੋ ਕਿ ਮੈਂ ਕਲਮ ਦੇ ਰਾਹੀਂ ਸੇਵਾ ਕਰਦਾ ਪੰਜਾਬ ਦੀ, ਪਰ ਜਦੋਂ ਨਕਸਲਾਈਟ ਮੂਵਮੈਂਟ ਬਾਰੇ ਦੇਖਦੇ ਆ ਤਾਂ ਉਹਦੇ ਤੁਸੀਂ ਕਈ ਨਾਵਲ ਲਿਖੇ ਆ ਤੇ ਕਈ ਕਹਾਣੀਆਂ ਲਿਖੀਆਂ ਨੇ, ਤੇ ਜਦੋਂ ਕਿ ਉਸ ਮੂਵਮੈਂਟ ਦੀ ਜਿਹੜੀ ਸਾਰੀ ਉਮਰ ਵਾ ਉਹ 1.5-2 ਸਾਲ ਰਹੀ ਹੈ, ਤੇ ਦੂਜੇ ਪਾਸੇ ਸਾਡਾ 1978 ਤੋਂ ਚੱਲ ਰਿਹਾ ਸਿੱਖ ਸੰਘਰਸ਼ ਜਿਹੜਾ ਹੈ ਉਹਦੀ ਉਮਰ ਬੜੀ ਲੰਬੀ ਆ, ਪਰ ਤੁਸੀਂ ਉਹਦੇ ਬਾਰੇ ਬਹੁਤ ਘੱਟ ਲਿਖਿਆ। ਖਾਸ ਤੌਰ ਦੇ ਉੱਤੇ ਜਿਹੜਾ ਨਾਵਲ ਆ ਲਹੂ ਦੀ ਲੋ ਵਾਂਗੂ, ਤੁਸੀਂ ਇੱਕ ਨਾਵਲ ਇਸ ਸੰਘਰਸ਼ ਬਾਰੇ ਖੂਨ ਕੇ ਸੋਲੇ ਗਾਵੀਏ ਨਾਨਕ ਲਿਖਿਆ। ਤੇ ਮੈਂ ਉੱਥੇ ਆਖਿਆ ਵੀ ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਔਰ ਅਫਸੋਸ ਆ ਕਿ ਤੁਹਾਡੇ ਉਸ ਨਾਵਲ ਦਾ ਅੰਤ ਆਪਰੇਸ਼ਨ ਬਲੈਕ ਥੰਡਰ ਦੇ ਉਸ ਮੋੜ ਤੇ ਜਾ ਕੇ ਤੁਸੀਂ ਕੀਤਾ ਹੈ, ਜਿੱਥੇ ਇਉਂ ਲੱਗਣ ਲੱਗ ਜਾਂਦਾ ਕਿ ਜਿਹੜੇ ਖਾੜਕੂ ਸੀ ਇਹ ਬੜੇ ਮਾੜੇ ਸੀ। ਤੁਸੀਂ ਸਾਡੀ ਲਹਿਰ ਦਾ ਪੋਜ਼ਿਟਿਵ ਪੱਖ ਦਰਸਾਉਣ ਦੀ ਥਾਂ ਨੈਗੇਟਿਵ ਪੱਖ ਲਿਖਤ ਰਾਹੀਂ ਦਿਖਾਇਆ ਹੈ। ਇਸ ਗੱਲ ਦੇ ਉੱਤੇ ਸਾਡੀ ਕਾਫੀ ਜ਼ਿਆਦਾ ਤਲਖ ਕਲਾਮੀ, ਬਹਿਸਬਾਜ਼ੀ ਹੋ ਗਈ, ਤੇ ਉਹਨਾਂ ਨੇ ਚੱਲਦੀ ਗੱਲ ਵਿੱਚ ਇਹ ਆਖਿਆ ਕਿ ਤੁਹਾਡੀ ਲਹਿਰ ਬਾਰੇ ਸਭ ਤੋਂ ਵਧੀਆ ਗੱਲ ਤਾਂ ਉਹੀ ਲਿਖ ਸਕੇਗਾ ਜਿਹੜਾ ਤੁਹਾਡੀ ਲਹਿਰ ਦਾ ਹਿੱਸਾ ਰਿਹਾ ਹੋਵੇ, ਤੇ ਜਿਹੜੀ ਦੂਜਾ ਪਰਾਂ ਖੜਾ ਬੰਦਾ ਹੁੰਦਾ ਉਹ ਆਪਦੀ ਪੂਰੀ ਇਮਾਨਦਾਰੀ ਦੇ ਨਾਲ ਲਿਖੇ ਤਾਂ ਵੀ ਉਹਦੇ ਤੋਂ ਉਹ ਗੱਲ ਨਹੀਂ ਬਣਨੀ। ਮੈਂ ਉਹਨਾਂ ਦੀ ਇਸ ਗੱਲ ਦੇ ਉੱਤੇ ਆਖਿਆ ਕਿ ਮੇਰਾ ਇੱਕ ਕਰੀਬੀ ਸੱਜਣ ਆ ਜਿਹੜਾ ਜਗਰਾਉਂ ਕੋਲੇ ਤੁਹਾਡੇ ਨਾਲ ਦਸਤਾਰ ਮੁਕਾਬਲੇ ਵਿੱਚ ਥੋੜੇ ਸਮਾਂ ਪਹਿਲਾਂ ਇਦਾਂ ਦੀ ਗੱਲਬਾਤ ਹੋਈ, ਤੇ ਤੁਸੀਂ ਉਹਨੂੰ ਵੀ ਇਹੋ ਜਿਹੀਆਂ ਗੱਲਾਂ ਕਹਿ ਕੇ ਟਰਕਾਇਆ ਸੀ ਕਿ ਜੇ ਬਾਹਲੇ ਔਖੇ ਤੁਸੀਂ ਆਪ ਲਿਖ ਲਓ।
ਵੀ ਹੁਣ ਵੀ ਤੁਸੀਂ ਉਹੋ ਜਿਹੀ ਬੋਲੀ ਬੋਲ ਰਹੇ ਹੋ। ਤੇ ਉਸ ਸੱਜਣ ਦੇ ਜਿਹਦੋਂ ਮੇਰੇ ਭਰਾ ਨੂੰ, ਮੇਰੇ ਮਿੱਤਰ ਨੂੰ ਤੁਸੀਂ ਕਿਹਾ ਸੀ, ਮਿਹਣਾ ਜਾ ਮਾਰਿਆ ਸੀ, ਉਹਨੇ ਇੱਕ ਖਾੜਕੂ ਸੰਘਰਸ਼ ਬਾਰੇ ਨਾਵਲ ਲਿਖਿਆ, ਜਿਹਦੇ ਵਿੱਚ ਕੁਝ ਉਹਨੂੰ ਅਸੀਂ ਗੱਲਾਂ ਬਾਤਾਂ ਦੱਸੀਆਂ ਸੀਗੀਆਂ ਸੱਚੀਆਂ, ਤੇ ਕੁਝ ਉਹਨੂੰ ਮਿਲਾਇਆ ਸੀ ਕੁਝ ਸ਼ਖਸੀਅਤਾਂ ਨੂੰ, ਕੁਝ ਉਹਨੇ ਆਪ ਹਿੰਮਤ ਕੀਤੀ। ਤਾਂ ਉਸ ਨਾਵਲ ਦਾ ਨਾਂ ਜਿਹੜਾ ਹੈ ਦੀਵਾ ਜਗਦਾ ਰਹੇਗਾ ਨਾਵਲ ਸੀਗਾ। ਅਮਰਦੀਪ ਸਿੰਘ ਬਾਰ ਦੇ ਕੇ ਮੇਰੇ ਕਰੀਬੀ ਸੱਜਣ ਸੀਗੇ, ਅਮਰੀਕਾ 'ਚ ਨੇ, ਉਹਦੀ ਉਹ ਗੱਲ ਮੈਂ ਉਹਨਾਂ ਨਾਲ ਕਰ ਰਿਹਾ ਸੀ। ਤਾਂ ਉਹ ਕਹਿਣ ਲੱਗੇ ਵੀ ਹਾਂ ਉਹ ਪਰ ਠੀਕ ਗੱਲ ਸੀ, ਮੈਂ ਇਹ ਗੱਲ ਹੋਈ ਸੀ। ਤੇ ਜਦੋਂ ਮੈਂ ਕਿਹਾ ਤੁਸੀਂ ਉਸ ਨਾਵਲ ਨੂੰ ਪੜ੍ਹਿਆ? ਤੇ ਕਹਿੰਦੇ ਨਹੀਂ, ਪੜ੍ਹ ਨਹੀਂ ਸਕਿਆ। ਤੇ ਮੈਂ ਕਿਹਾ ਅਸੀਂ ਤੁਹਾਡਾ ਕੋਈ ਛੱਡਦੇ ਨਹੀਂ, ਤੁਸੀਂ ਕੁਝ ਵੀ ਲਿਖਦੇ ਹੋ ਅਸੀਂ ਸੋਚਦੇ ਹਾਂ ਕਿ ਸਾਡੀ ਕੌਮ ਬਾਰੇ ਇਹਦੇ 'ਚ ਕੀ ਲਿਖਿਆ ਹੋਏਗਾ, ਤੇ ਤੁਸੀਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜੇ ਕੋਈ ਲਿਖਦਾ ਵੀ ਆ ਤਾਂ ਤੁਸੀਂ ਉਹਨੂੰ ਇਗਨੋਰ ਕਰ ਦਿੰਦੇ ਹੋ। ਤੇ ਇਦਾਂ ਦੀਆਂ ਸਾਡੀ ਕਾਫੀ ਬਹਿਸਬਾਜ਼ੀ ਹੋਈ, ਜਿਹਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਜਾਂ ਹੋਰ ਜਿਹੜੇ ਉੱਥੇ ਬੈਠੇ ਸੀ, ਉਹਨਾਂ ਨੇ ਮੈਨੂੰ ਵੀ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਸੀ, ਭਾਵੇਂ ਕਈ ਥਾਵਾਂ ਦੇ ਉੱਤੇ ਅਸੀਂ ਕਮਲ ਨੂੰ ਘੇਰ ਜੇ ਲਿਆ, ਪਰ ਉਹਨਾਂ ਨੂੰ ਲੱਗਿਆ ਕਿ ਇੱਕ ਸਿਆਣੇ ਬਿਆਣੇ ਉਮਰਦਰਾਜ ਬੰਦੇ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਤਾਂ ਮੈਨੂੰ ਉਦੋਂ ਉਹਨਾਂ ਨੇ ਰੋਕਿਆ ਟੋਕਿਆ ਵੀ। ਤੇ ਸਾਡੀਆਂ ਕੌਮ ਦੀਆਂ ਸਤਿਕਾਰਤ ਸ਼ਖਸੀਅਤਾਂ ਸਿੱਖ ਸੰਘਰਸ਼ ਦੀਆਂ ਸੀਗੀਆਂ, ਤੇ ਉਹਨਾਂ ਦਾ ਮੈਨੂੰ ਕਹਿਣਾ ਮੰਨਣਾ ਪਿਆ। ਪਰ ਉੱਤੇ ਸਾਰੇ ਬੈਠੇ ਹੋਏ ਬੰਦਿਆਂ ਨੂੰ ਇਹ ਸਾਫ਼ ਦਿਖ ਰਿਹਾ ਸੀ, ਤੇ ਕਮਲ ਨੇ ਇਸ ਗੱਲ ਨੂੰ ਮੰਨਿਆ ਵੀ ਕਿ ਹਾਂ ਸੰਘਰਸ਼ ਦੇ ਨਜ਼ਰੀਏ ਤੋਂ ਕਈ ਗੱਲਾਂ ਜਿਹੜੀਆਂ ਨੇ ਮੇਰੀਆਂ ਤੇ ਤੁਹਾਡੀਆਂ 'ਚ ਕਾਫੀ ਫਰਕ ਨੇ, ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਸਹੀ ਕਹਿੰਦੇ ਹੋ। ਤੇ ਪਰ ਮੇਰੇ ਉਸ ਮੌਕੇ ਦਿਮਾਗ ਦੇ ਵਿੱਚ ਇਹ ਗੱਲ ਫੱਟੀ 'ਚ ਕਿੱਲ ਵਾਂਗੂ ਠੁੱਕ ਜੇ ਗਈ ਕਿ ਜਿਹੜੀ ਗੱਲ ਇਹਨਾਂ ਨੇ ਆਖੀ ਆ ਕਿ ਤੁਹਾਡੀ ਲਹਿਰ ਨਾਲ ਇਨਸਾਫ ਤਾਂ ਤੁਹਾਡੀ ਲਹਿਰ ਦਾ ਬੰਦਾ ਹੀ ਕਰੇਗਾ। ਤਾਂ ਮੈਂ ਆਪਦੇ ਤਰੀਕੇ ਨਾਲ ਅੱਗੇ ਕੌਮ ਦੀ ਸੇਵਾ 'ਚ ਲੱਗੇ ਰਹੇ। ਪਿਛਲੇ ਸਾਲ ਜਦੋਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ, ਤਾਂ ਪਿਛਲੇ ਸਾਲ 2018 ਦੀ 2019 ਦੀ ਵਿਸਾਖੀ ਵਾਲੇ ਦਿਨ ਪਹਿਲਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਭਾਈ ਹਰਨੇਕ ਸਿੰਘ ਭੱਪ ਜਿਹੜੇ ਜੈਪੁਰ ਜੇਲ੍ਹ 'ਚ ਨੇ, ਉਹਨਾਂ ਦਾ ਪਿੰਡ ਬਟਾਰੀ ਆ ਰਾੜਾ ਸਾਹਿਬ ਦੇ ਕੋਲ ਪੈਂਦਾ। ਉਹਨਾਂ ਦੇ ਬਿਰਧ ਮਾਤਾ ਉੱਥੇ ਇਕੱਲੇ ਰਹਿੰਦੇ ਆ। ਤੇ ਜਦੋਂ ਕੋਈ ਦਿਨ ਤਿਉਹਾਰ ਆਵੇ, ਮੇਰੇ ਮਨ ਵਿੱਚ ਹੁੰਦਾ ਕਿਸੇ ਸ਼ਹੀਦ ਪਰਿਵਾਰ ਨੂੰ ਜਾਂ ਸਾਡੇ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਨੇ ਵੀ ਉਹਨਾਂ ਦੇ ਪਰਿਵਾਰਾਂ ਨੂੰ ਮਿਲੀਏ, ਤਾਂ ਕਿ ਸਾਡੀ ਉਹਨਾਂ ਪ੍ਰਤੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਜਿੰਨੀ ਕੁ ਹੋ ਸਕੇ ਨਿਭਾਈ ਜਾਵੇ। ਸੋ ਮੈਂ ਪਹਿਲਾਂ ਬਟਾਰੀ ਪਿੰਡ ਗਿਆ, ਫਿਰ ਸਾਡਾ ਪਿੰਡ ਲੁਧਿਆਣੇ ਜ਼ਿਲ੍ਹੇ 'ਚ ਘਮਾਣ ਆ, ਉੱਥੇ ਅਸੀਂ ਗੁਰਦੁਆਰਾ ਸਾਹਿਬ ਵਿਸਾਖੀ ਦਾ ਸਮਾਗਮ ਸੀ, ਮਿੱਤਰ ਪਿਆਰਿਆਂ ਨੂੰ ਮੇਲੇ ਗੇਲੇ ਕਰਕੇ ਫਿਰ ਮੈਂ ਢੁੱਡੀ ਕੇ ਪਿੰਡ ਨੂੰ ਜਾਣਾ ਸੀ। ਤੇ ਇਹ ਵੀ ਮਨ ਵਿੱਚ ਸੀ ਕਿ ਢੁੱਡੀਕਿਆਂ ਤੋਂ ਬਾਅਦ ਵਿੱਚ ਭਾਈ ਸਾਹਿਬ ਭਾਈ ਗਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਪਿੰਡ ਦਰਸ਼ਨ ਦਿਦਾਰੇ ਉਹਨਾਂ ਦੀ ਮਾਤਾ ਜੀ ਦੇ ਵੀ ਉਹਨਾਂ ਦੇ ਵੀ ਕਰਕੇ ਚੱਲਾਂਗੇ। ਸੋ ਵਿਸਾਖੀ ਵਾਲੇ ਦਿਨ ਜਦੋਂ ਮੈਂ ਢੁੱਡੀ ਕੇ ਪਿੰਡ ਗਿਆ ਤੇ ਉੱਥੇ ਸਾਡੀ ਫੇਰ ਚਰਚਾ ਹੋਈ। ਉਹਨਾਂ ਦੀ ਕਾਫੀ ਹੋਸ਼ ਜਿਹੜੀ ਸੀ ਪਹਿਲਾਂ ਵਰਗੀ ਨਹੀਂ ਸੀ, ਪਰ ਫਿਰ ਵੀ ਉਹਨਾਂ ਨੂੰ ਚੇਤਾ ਸੀ ਕਿ ਇਹ ਕਿਤਾਬ ਆਈ ਆ, ਤੇ ਉਹ ਕਿਤਾਬ ਬਾਰੇ ਉਹਨਾਂ ਦੇ ਵਿੱਚ ਪਹਿਲਾਂ ਕਿਤੇ ਗੱਲਬਾਤ ਕਿਸੇ ਸੱਜਣ ਦੇ ਨਾਲ ਕਰਦਿਆਂ ਹੋਈ ਸੀ। ਤੇ ਉਹ ਕਹਿਣ ਲੱਗੇ ਆ ਗਿਆ ਤੂੰ? ਮੈਂ ਕਿਹਾ ਹਾਂਜੀ। ਤੇ ਮੈਂ ਕਿਹਾ ਮੈਂ ਤੁਹਾਨੂੰ ਇਹੀ ਦੱਸਣ ਆਇਆ ਕਿ ਆਹ ਕਿਤਾਬ ਅਸੀਂ ਲਿਖ ਦਿੱਤੀ ਆ। ਉਹਨਾਂ ਨੇ ਕੋਲੇ ਬਿਠਾ ਲਿਆ, ਕਹਿੰਦੇ ਆਪਾਂ ਪਹਿਲਾਂ ਫੋਟੋ ਕਰ ਲਈਏ ਇੱਕ ਵਧੀਆ। ਤੇ ਫਿਰ ਕਹਿਣ ਲੱਗੇ ਕੁਛ ਸ਼ੇਅਰ ਬੋਲਿਆ, ਉਹ ਉਰਦੂ ਫਾਰਸੀ ਜਾਂ ਹਿੰਦੀ ਜੀ ਦਾ ਰਲਿਆ ਜਾਂ ਕੋਈ ਸ਼ੇਅਰ ਸੀਗਾ, ਉਹਦੇ ਅਰਥ ਮੇਰੇ ਪੱਲੇ ਨਹੀਂ ਪਏ। ਕੁਛ ਉਹਨਾਂ ਦੀ ਬੋਲ ਬਾਣੀ ਉਹੋ ਜਿਹੀ ਸੀ, ਤੇ ਕੁਛ ਜਿਹੜਾ ਸੀਗਾ ਉਹ ਹੌਲੀ ਬੋਲੇ। ਤੇ ਉਹ ਜਦੋਂ ਮੈਂ ਕੋਲੇ ਹੋ ਕੇ ਆਖਿਆ ਵੀ ਮੈਨੂੰ ਸਮਝ ਨਹੀਂ ਪਈ ਕਿ ਮੰਜ਼ਿਲ ਕੁਛ ਏਦਾਂ ਗੱਲ ਜੀ ਤੁਸੀਂ ਕਹੀ ਹੈ। ਉਹ ਕਹਿਣ ਲੱਗੇ ਵੀ ਇਹਦਾ ਇਹ ਬਣਿਆ ਕਿ ਅਸੀਂ ਪਗਡੰਡੀਆਂ ਜੀਆਂ ਤੇ ਘੁੰਮਦੇ ਰਹੇ, ਤੁਸੀਂ ਮੰਜ਼ਿਲ ਤੇ ਪਹੁੰਚ ਗਏ ਹੋ, ਏਦਾਂ ਕੋਈ ਗੱਲ ਕਹੀ। ਮੈਂ ਆਖਿਆ ਵੀ ਮੈਨੂੰ ਥੋੜਾ ਜਿਹਾ ਸਮਝੇ, ਉਹਨਾਂ ਨੂੰ ਵੀ ਲੱਗਿਆ ਕਿ ਥੋੜੀ ਜਿਹੀ ਗੱਲ ਇਹਨੂੰ ਕਰਕੇ ਦੱਸਣੀ ਪੈਣੀ ਆ, ਸਪਸ਼ਟ ਕਰਨੀ ਪੈਣੀ ਆ, ਥੋੜੀ ਜਿਹੀ ਖੋਲ ਕੇ ਦੱਸਣਾ ਪੈਣਾ। ਤਾਂ ਉਹ ਕਹਿਣ ਲੱਗੇ ਬਈ ਜਦੋਂ ਅਸੀਂ ਕਲਮ ਚੱਕੀ ਸੀ ਉਦੋਂ ਅਸੀਂ ਨਕਸਲੇਟ ਮੂਵਮੈਂਟ ਬਾਰੇ ਨਾਵਲ ਲਿਖਿਆ ਸੀਗਾ, ਤੇ ਅਸੀਂ ਨਾਵਲ ਲਿਖਿਆ ਸੀ। ਨਾਵਲ ਕਲਪਨਾ ਹੁੰਦਾ ਤੇ ਮੂਹਰੇ ਲਿਖਿਆ ਵੀ ਜਾਂਦਾ ਉਹਦੇ ਕਿ ਇਹ ਸਾਰਾ ਕੁਝ ਕਾਲਪਨਿਕ ਆ। ਪਰ ਜਦੋਂ ਤੂੰ ਕਲਮ ਚੱਕੀ ਜਾਂ ਤੁਸੀਂ ਕਲਮ ਚੱਕੀ ਆ ਹੁਣ, ਤਾਂ ਤੁਸੀਂ ਸ਼ਰੇਆਮ ਬਾਹਰਲੇ ਪਾਸੇ ਹੀ ਲਿਖ ਦਿੱਤਾ ਕਿ KPS ਗਿੱਲ ਪੰਜਾਬ ਦਾ ਬੁੱਚੜ। ਸਾਡੇ ਵੇਲੇ ਅਸੀਂ ਨਾਵਲ ਹੀ ਲਿਖਿਆ ਸੀ, ਤੇ ਨਾਵਲ ਦੇ ਵਿੱਚ ਵੀ ਬੁੱਚੜਾਂ ਦੇ ਜ਼ਾਲਮਾਂ ਦੇ ਨਾਂ ਨਹੀਂ ਸੀ ਲਿਖ ਸਕੇ। ਅਸੀਂ ਤਾਂ ਉਸ ਨਾਵਲ ਦੇ ਵਿੱਚ ਉਹਨਾਂ ਫਾਈਟਰਾਂ ਦੇ, ਉਹਨਾਂ ਜੁਝਾਰੂਆਂ ਨਕਸਲਾਈਟਾਂ ਦੇ ਵੀ ਪੂਰੇ ਨਾਂ ਨਹੀਂ ਸੀ ਲਿਖ ਸਕੇ। ਤੇ ਤੁਸੀਂ ਤਾਂ
ਬਾਹਰ ਵੀ ਇਸ ਕਿਤਾਬ ਦਾ ਹੁਣ ਲਹੂ ਦੀ ਲੋਅ ਪੜੂਗਾ ਤਾਂ ਪਤਾ ਲੱਗੂਗਾ ਵੀ ਇਹ ਨਕਸਲਾਈਟ ਮੂਵਮੈਂਟ ਬਾਰੇ ਲਿਖਿਆ ਨਾਵਲ ਆ। ਪਰ ਤੁਹਾਡੀ ਲਹੂ ਦੀ ਲੋਅ ਵਾਂਗੂ ਤੁਹਾਨੂੰ ਘੁੰਡੀ ਜੀ ਨਹੀਂ ਪਾਈ, ਤੁਸੀਂ ਸਿੱਧਾ ਹੀ ਠੋਕਿਆ ਕਿ ਪੰਜਾਬ ਦਾ ਬੁੱਚੜ KPS ਗਿੱਲ। ਤੇ ਦੂਸਰਾ ਜਿਹੜਾ ਅੰਦਰ ਤੁਸੀਂ ਆ ਲਿਸਟ ਛਾਪੀ ਆ ਉਹਨਾਂ ਸਾਰੇ ਜ਼ਾਲਮ ਬੁੱਚੜ ਪੁਲਸੀਆਂ ਦੀ, ਜਿਨ੍ਹਾਂ ਨੇ ਸਿੱਖ ਬੇਦੋਸ਼ੀ ਜਵਾਨੀ ਦਾ ਘਾਣ ਕੀਤਾ, ਝੂਠੇ ਪੁਲਿਸ ਮੁਕਾਬਲੇ ਬਣਾਏ। ਸਾਤੋਂ ਨਹੀਂ ਸੀ ਇੰਜ ਹੋਇਆ, ਸਾਡੇ ਵੇਲਿਆਂ ਦੇ ਵਿੱਚ ਬੜਾ ਔਖਾ ਸੀ। ਤੇ ਅਗਲੀ ਗੱਲ ਇਹ ਕਿ ਨਾਵਲ ਲਿਖਣ ਤੋਂ ਬਾਅਦ ਮੈਨੂੰ ਮੈਂ ਮਲਾਇਆ ਭੱਜ ਗਿਆ ਤੇ ਕਹਿੰਦਾ ਮੈਂ ਉੱਥੇ ਕਾਫੀ ਔਖ ਨਾਲ ਇਹ ਚੀਜ਼ ਛਪਵਾਈ ਸੀ, ਬਾਅਦ ਵਿੱਚ ਆਮ ਹੋਈ। ਪਰ ਪਹਿਲੋਂ ਇੱਕ ਵਾਰੀ ਬੜਾ ਲਹੂ ਦੀ ਲੋਕ ਦਾ ਜਿਹੜਾ ਸੀਗਾ ਛਪਾਉਣਾ ਲਿਖਣਾ ਕਰਨਾ ਬੜੀ ਇੱਕ ਔਖ ਭਰੀ ਜਾਂ ਇੱਕ ਰੋਮਾਂਚਕ ਜੀ ਘਟਨਾ ਸੀ। ਤੇ ਜਦੋਂ ਤੁਸੀਂ ਇਸ ਕੰਮ ਨੂੰ ਹੁਣ ਕਰ ਰਹੇ ਆ, ਤੁਸੀਂ ਬੜੀ ਸਹਿਜ ਦੇ ਨਾਲ ਇੱਥੇ ਹੀ ਬਹਿ ਕੇ ਲਿਖਿਆ, ਇੱਥੇ ਹੀ ਛਪਵਾਇਆ ਤੇ ਬੜਾ ਧੜੱਲੇ ਦੇ ਨਾਲ ਲੋਕਾਂ ਨੂੰ ਦੇ ਰਹੇ ਹੋ ਤੇ ਬੜਾ ਫਰਕ ਪੈ ਗਿਆ। ਤੇ ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ ਤਾਂ ਐਵੇਂ ਪਗਡੰਡੀਆਂ ਜਿਹਾ ਬਣਾਈਆਂ ਜਦੋਂ ਅਸੀਂ ਜ਼ੁਲਮ ਦੇ ਖਿਲਾਫ ਲਿਖਿਆ ਬੋਲਿਆ, ਤੇ ਅੱਜ ਜੇ ਤੁਹਾਡੇ ਹੱਥ 'ਚ ਕਲਮਾਂ ਆਈਆਂ ਨੇ ਤਾਂ ਤੁਸੀਂ ਬੜੀ ਖੁੱਲ੍ਹਦਿਲੀ ਦੇ ਨਾਲ ਧੜੱਲੇ ਦੇ ਨਾਲ ਸੱਚ ਬਿਆਨ ਕਰ ਰਹੇ ਹੋ। ਤੇ ਮੈਂ ਆਖਿਆ ਵੀ ਇਹ ਤੁਹਾਡੇ ਵਰਗਿਆਂ ਨੇ ਕਲਮਕਾਰਾਂ ਨੇ ਪਹਿਲਾਂ ਜਿਹੜੇ ਪੂਰਨੇ ਪਾਏ ਨੇ ਉਹਦੇ ਉੱਤੇ ਹੀ ਅਸੀਂ ਅੱਗੇ ਚੱਲ ਰਹੇ ਹਾਂ। ਭਾਵੇਂ ਕਈ ਗੱਲਾਂ ਦੇ ਉੱਤੇ ਸਾਡੀ ਸਹਿਮਤੀ ਹੈ, ਅਸਹਿਮਤੀ ਦੇ ਬਾਵਜੂਦ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ। ਤਾਂ ਉਹਨਾਂ ਨੂੰ ਯਾਦ ਨਹੀਂ ਸੀ, ਪਰ ਮੈਂ ਉਹਨਾਂ ਨੂੰ ਚੇਤੇ ਕਰਾਇਆ ਕਿ ਤੁਹਾਨੂੰ ਯਾਦ ਆ ਤੁਸੀਂ ਇੱਕ ਵਾਰੀ 20 ਸਾਲ ਪਹਿਲਾਂ ਮੈਨੂੰ ਚੈਲੰਜ ਜਿਹਾ ਕਰ ਦਿੱਤਾ ਸੀਗਾ ਕਿ ਤੁਹਾਡੀ ਲਹਿਰ ਦਾ ਬੰਦਾ ਹੀ ਤੁਹਾਡੇ ਬਾਰੇ ਕੋਈ ਚੱਜ ਹੱਲ ਦੀ ਗੱਲ ਲਿਖ ਸਕੇਗਾ। ਤਾਂ ਉਹ ਕਹਿਣ ਲੱਗੇ ਬਈ ਕਹਿ ਦਿੱਤਾ ਹੋਣਾ ਵਾ ਮੈਨੂੰ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਜ਼ਰੂਰ ਕਿਹਾ ਹੀ ਹੋਊਗਾ। ਤੇ ਮੈਂ ਕਿਹਾ ਤੁਸੀਂ ਕਿਹਾ ਸੀਗਾ ਤੇ ਤੁਹਾਡੀ ਕਹਿੰਦਾ ਫਿਰ ਤੁਸੀਂ ਕਰਕੇ ਦਿਖਾਤਾ। ਮੈਂ ਕਿਹਾ ਹਾਂਜੀ ਹੋ ਗਿਆ, ਸੱਚੇ ਪਾਤਸ਼ਾਹ ਨੇ ਕਰਵਾ ਦਿੱਤਾ, ਥਾਪੜਾ ਦਿੱਤਾ ਬੜਾ। ਉਹਨਾਂ ਨੇ ਇਸ ਗੱਲ ਦਾ ਕਿਹਾ ਕਿ ਕਲਮ ਚੱਕੀ ਆ ਤਾਂ ਲਿਖਦੇ ਰਹੋ, ਇਹ ਗੱਲ ਦੀ ਬੜੀ ਵੱਡੀ ਲੋੜ ਆ। ਔਰ ਇਹ ਤਵਾਰੀਖ ਨੂੰ ਜਿਉਂਦਾ ਰੱਖਣਾ, ਤਵਰੀਖ ਬਣਾਉਣ ਵਰਗਾ ਹੀ ਕੰਮ ਹੁੰਦਾ। ਜਿਹੜੇ ਲੋਕ ਜ਼ੁਲਮ ਦਾ ਵਿਰੋਧ ਕਰਦੇ ਆ, ਉਹ ਜ਼ੁਲਮ ਦਾ ਵਿਰੋਧ ਕਰਦਿਆਂ ਜੋ ਕਸ਼ਟ ਸਹਾਰਦੇ ਆ, ਉਸ ਕਸ਼ਟ ਦੀ ਬਿਆਨਕਾਰੀ ਕਰਨਾ ਆਉਣ ਵਾਲੇ ਸਮੇਂ 'ਚ, ਕਿਉਂਕਿ ਉਹ ਤਾਂ ਯੋਧਾ ਉੱਥੋਂ ਚਲੇ ਜਾਂਦਾ, ਸ਼ਹੀਦ ਹੋ ਜਾਂਦਾ, ਪਰ ਉਹਦੀ ਸਾਰੀ ਦਾਸਤਾਨ ਪੈਣਾ ਲੱਭ ਲੱਭ ਕੇ ਉਹਦੇ ਬਾਰੇ ਲਿਖਣਾ ਬੜੀ। ਫਿਰ ਇਸ ਤਰੀਕੇ ਦੀ ਗੱਲਬਾਤ ਜਦੋਂ ਉਹ ਕਰਾ ਰਹੇ ਸੀ ਤਾਂ ਮੈਨੂੰ ਇਉਂ ਲੱਗਿਆ ਜਿਵੇਂ ਕੋਈ ਸਾਡਾ ਬਜ਼ੁਰਗ ਜਿਹੜਾ ਹੈ ਉਹ ਸਾਨੂੰ ਮੱਤਾਂ ਦੇ ਰਿਹਾ ਹੈਗਾ ਕਿ ਇਹ ਵੀ ਇੱਕ ਜੰਗ ਵਾ, ਇਹ ਵੀ ਇੱਕ ਮੋਰਚਾ ਆ, ਇਹ ਵੀ ਇੱਕ ਲੜਾਈ ਆ। ਇਸ ਮੋਰਚੇ 'ਚ AK-47 ਨਹੀਂ, ਤੇਰੇ ਕਲਮ ਨੇ, ਤੇਰੇ ਪੈਨ ਨੇ ਹਥਿਆਰ ਬਣਨਾ। ਸੋ ਜਦੋਂ ਮੈਂ ਉਹ ਸਾਰੀ ਗੱਲਬਾਤ ਉੱਥੇ ਬੜੀ ਲੰਬੀ ਚੌੜੀ ਹੋਈ ਤੇ ਮੈਂ ਕਿਤਾਬਾਂ ਉਹਨਾਂ ਨੂੰ ਦੇ ਕੇ, ਤੇ ਕਹਿੰਦੇ ਮੈਨੂੰ ਪਤਾ, ਅਸੀਂ ਇੱਥੇ ਸੁਣੀ ਆ ਗੱਲ, ਪਹਿਲੋਂ ਵੀ ਹੋਈ ਆ ਬੰਦਿਆਂ 'ਚ ਵੀ ਕਿਤਾਬ ਲਿਖੀ ਆ ਕਿਸੇ ਸੱਜਣ ਨੇ। ਤੇ ਮੈਂ ਸੜਕ ਤੇ ਨਿਕਲਿਆ ਢੁੱਡੀਕਿਆਂ ਤੋਂ ਬੁੱਧ ਸਿੰਘ ਵਾਲੇ ਨੂੰ ਜਾਣ ਲਈ, ਤੇ ਕੁਦਰਤੋਂ ਹੀ ਉਸ ਟਾਈਮ ਰਾਜਵਿੰਦਰ ਸਿੰਘ ਰਾਹੀ ਜਿਹੜੇ ਇਸ ਸੰਘਰਸ਼ ਤੋਂ ਬਾਅਦ ਵਿੱਚ ਕਈ ਕਿਤਾਬਾਂ ਇਹੋ ਜਿਹੀਆਂ ਲਿਖ ਕੇ ਚਰਚਾ 'ਚ ਆਏ ਨੇ ਸਾਡੇ ਭਰਾ, ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੇ ਕਮਲ ਬਾਰੇ ਇੱਕ ਕਿਤਾਬ ਲਿਖੀ ਆ, ਜਸਵੰਤ ਸਿੰਘ ਕਮਲ ਪੰਜਾਬ ਦੀ ਪੱਗ। ਸੋ ਪੰਜਾਬ ਦੀ ਪੱਗ ਜਸਵੰਤ ਸਿੰਘ ਕਮਲ ਲਿਖਣ ਵਾਲੇ ਜਦੋਂ ਫੋਨ ਆਇਆ ਤੇ ਕੋਈ ਗੱਲ ਉਹਨਾਂ ਨੇ ਪੁੱਛਣੀ ਸੀ, ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤਾਂ ਢੁੱਡੀਕਿਆਂ ਤੋਂ ਕਮਲ ਸਾਹਿਬ ਦੇ ਕੋਲੋਂ ਆਇਆ। ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਸੀ ਸੁਣੀ ਵੀ ਕੀ ਹੋਇਆ। ਮੈਂ ਕਿਹਾ ਏਦਾਂ ਗੱਲ ਹੋਈ ਆ, ਤੇ ਕਹਿਣ ਲੱਗੇ ਵੀ ਬਹੁਤ ਵਧੀਆ ਕੀਤਾ, ਤੇ ਤੁਸੀਂ ਇਹ ਜਿਹੜੀ ਗੱਲ ਆ ਸਾਰੀ ਦੁਨੀਆ ਦੇ ਵਿੱਚ ਆਉਣੀ ਚਾਹੀਦੀ ਹੈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਮਲ ਜਿਹੜਾ ਸੀ ਉਹ ਪੰਜਾਬ ਦੀ ਬੁੱਚੜ ਬਾਰੇ ਕੀ ਸੋਚਦਾ ਸੀ, ਕਿਤਾਬ ਬਾਰੇ। ਮੈਂ ਕਿਹਾ ਹਾਂ ਜ਼ਰੂਰ ਇਸ ਗੱਲ ਨੂੰ ਕਰਾਂਗੇ। ਉੱਥੋਂ ਮੈਂ ਬੁੱਧ ਸਿੰਘ ਵਾਲੇ ਗਿਆ। ਉਸ ਦਿਨ ਵਿਸਾਖੀ ਦਾ ਦਿਨ ਸੀਗਾ ਪਿਛਲੇ ਸਾਲ। ਮਾਤਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਕਾਫੀ ਜ਼ਿਆਦਾ ਸਰੀਰਕ ਪੱਖੋਂ ਬਿਮਾਰ ਸੀਗੇ, ਕਾਫੀ ਟਾਈਮ ਬੈਠਿਆ ਉਹਨਾਂ ਨਾਲ। ਉਸ ਦਿਨ ਮੇਰੀ ਕੋਈ ਗੱਲਬਾਤ ਨਹੀਂ ਹੋ ਸਕੀ। ਜਦੋਂ ਵਾਪਸ ਮੈਂ ਆਪਦੇ ਘਰ ਅੰਮ੍ਰਿਤਸਰ ਨੂੰ ਆ ਰਿਹਾ ਸੀ, ਸ਼ਹਿਰ ਦੇ ਵਿੱਚ ਦਾਖਲ ਹੋਣ ਲੱਗਿਆ, ਤਾਂ ਉਦੋਂ ਪਿੰਡੋਂ ਘਰੋਂ ਉਹਨਾਂ ਦੇ ਫੋਨ ਆ ਗਿਆ ਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਿਆਂ ਦੇ ਸਤਿਕਾਰਯੋਗ ਮਾਤਾ ਚੜ੍ਹਾਈ ਕਰ ਗਏ ਆ। ਸੋ ਉਸ ਦਿਨ ਪਿਛਲੇ ਸਾਲ ਵਿਸਾਖੀ ਵਾਲੇ ਦਿਨ ਜਦੋਂ ਮੈਂ ਗਿਆ ਸੀ, ਕਮਲ ਸਾਹਿਬ ਨੂੰ ਮਿਲਿਆ, ਜਾਂ ਉਹ ਜਿਹੜੀ 20 ਸਾਲ ਪਹਿਲਾਂ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ, ਜਾਂ ਇੱਕ ਦੋ ਵਾਰੀ ਹੋਰ ਇਸੇ ਤਰੀਕੇ ਨਾਲ ਉਹਨਾਂ ਨਾਲ ਮੁਲਾਕਾਤ ਹੋਈ,
ਬਾਹਲੀ ਵਾਰ ਮੈਂ ਆਪਦੇ ਸੁਭਾਅ ਕਰਕੇ ਉਹਨਾਂ 'ਚ ਨੁਕਸ ਜਿਹੀ ਕੱਢਦਾ ਰਿਹਾ ਕਿ ਤੁਹਾਡੀਆਂ ਲਿਖਤਾਂ ਮੇਰੇ ਤੋਂ ਉਹਨਾਂ ਦੇ ਜਿਉਂਦੇ ਜੀ ਬਹੁਤ ਘੱਟ ਵਾਰੀ ਇਹ ਕਿਹਾ ਗਿਆ ਹੋਊਗਾ ਕਿ ਤੁਹਾਡੀਆਂ ਆਹ ਲਿਖਤਾਂ ਮੈਨੂੰ ਬਹੁਤ ਪਸੰਦ ਨੇ। ਹਾਲਾਂਕਿ ਮੈਂ ਉਹਨਾਂ ਦੀ ਕੋਈ ਲਿਖਤ ਸ਼ਾਇਦ ਹੀ ਕਦੇ ਛੱਡੀ ਹੋਵੇ, ਪਰ ਉਹਨਾਂ ਦੇ ਨਾਲ ਕਈ ਥਾਵਾਂ ਦੇ ਉੱਤੇ ਜਾ ਕੇ ਜਿਹੜਾ ਸੀਗਾ ਅਸਹਿਮਤ ਹੁੰਦਾ ਸੀਗਾ। ਤੋ ਅਸਹਿਮਤ ਤਾਂ ਦੋ ਚਾਰ ਗੱਲਾਂ ਤੇ ਦੱਸਦੇ ਹੋਊਗਾ, ਬਾਹਲੀਆਂ ਜ਼ਿਆਦਾ ਗੱਲਾਂ ਉੱਤੇ ਮੈਂ ਜਾਂ ਮੇਰੇ ਵਰਗੇ ਸਾਰੇ ਜਿਹੜੇ ਸਿੱਖ ਸੰਘਰਸ਼ ਨਾਲ ਜੁੜੇ ਲੋਕ ਨੇ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਸੀਗੇ। ਖਾਸ ਤੌਰ ਦੇ ਉੱਤੇ ਉਹਨਾਂ ਨੇ ਜਿੱਥੇ ਇੰਡੀਅਨ ਸਟੇਟ ਦੇ ਬ੍ਰਾਹਮਣਵਾਦੀ ਜਿਹੜਾ ਜ਼ੁਲਮ ਨੇ ਜਾਂ ਵਧੀਕੀਆਂ ਨੇ, ਬੇਇਨਸਾਫੀਆਂ ਨੇ ਪੰਜਾਬ ਨੂੰ ਲੁੱਟਣ ਦੀ ਜਿਹੜੀ ਗੱਲ ਜਿਵੇਂ ਉਹਨਾਂ ਨੇ ਬਿਆਨ ਕੀਤੀ ਹੈ, ਕਿਉਂਕਿ ਪੰਜਾਬ ਦੀ ਕਿਸਾਨੀ ਤੇ ਕਿਰਤੀ ਜਮਾਤ ਦੇ ਪੱਖ ਤੋਂ ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਸ ਤਰੀਕੇ ਨਾਲ ਸਾਡੇ ਬੰਦਿਆਂ ਨੂੰ ਸਮਝ ਆਉਣ ਵਿੱਚ ਗੱਲ 'ਚ ਸੌਖ ਹੁੰਦੀ ਹੈ। ਜਿਸ ਇਹ ਗੱਲ ਮੈਂ ਉਹਨਾਂ ਨੂੰ ਕਹਿੰਦਾ ਵੀ ਰਿਹਾ ਕਿ ਕਮਲ ਜੀ, ਜਿਹੜਾ ਤੁਸੀਂ ਇੱਕ ਇਹ ਮਾਡਲ ਲੈ ਕੇ ਆਂਦਾ ਨਾ ਲਿਖਣ ਦਾ ਕਿ ਸਾਡੇ ਲੋਕ ਜਿਵੇਂ ਬੋਲਦੇ ਆ, ਜਿਵੇਂ ਸਾਡੀ ਮਲਵਈ ਪੰਜਾਬੀ ਠੇਠ ਸਧਾਰਨਤਾ ਜਿਹੜੀ ਹੈਗੀ ਆ ਬੋਲੀ ਦੀ, ਜਿਹਦੇ ਵਿੱਚ ਜਿਹੜੇ ਅਸਲੀ ਠੇਠ ਪੰਜਾਬੀ ਸਾਡੇ ਸ਼ਬਦ ਜਿਹੜੇ ਅਸੀਂ ਮੋੜਾਂ ਤੇ ਬੈਠੇ ਬਜ਼ੁਰਗ ਜਾਂ ਸਾਡੀਆਂ ਮਰਗ ਦੀ ਮਕਾਨ ਦੇ ਜਾਂਦੀਆਂ ਹੋਈਆਂ ਸਾਡੀਆਂ ਮਾਈਆਂ ਬੀਬੀਆਂ ਜਾਂ ਮੱਸਿਆ ਪੁੰਨਿਆ ਸ਼ਗਰਾਂਦਾਂ ਤੋਂ ਮੁੜੇ ਆਉਂਦੇ ਸਾਡੇ ਨੌਜਵਾਨਾਂ ਦੇ ਮੁੰਡਿਆਂ ਦੇ ਟੋਲੇ ਜਾਂ ਹੋਲੇ ਮਹੱਲੇ ਦੇ ਜਾਂ ਤਲਵੰਡੀ ਸਾਬੋ ਜਾਂ ਮਾਘੀ ਮੁਕਤਸਰ ਦੀ ਦੇਖਣ ਜਾਂਦੇ ਸਾਡੇ ਭਰਾ ਆਪਸ ਵਿੱਚ ਹੀ ਕਰਦੇ ਕਰਾਉਂਦੇ ਆ, ਜਿਹੜੀ ਬੋਲੀ ਆਮ ਬੋਲੀ ਖੇਤਾਂ 'ਚ ਮੋੜਾਂ ਤੇ ਅਸੀਂ ਹੋਕਰੇ ਮਾਰਨ ਵਾਲੀ, ਉਹ ਉਸ ਬੋਲੀ ਦੇ ਵਿੱਚ ਜਿਹੜਾ ਲਿਖਣਾ ਵੀ ਇਹ ਗੱਲ ਅਸੀਂ ਤੁਹਾਤੋਂ ਸਿੱਖੀ ਆ। ਉਹ ਮੇਰੀ ਇਹ ਸਦਾ ਹੀ ਭਾਵਨਾ ਰਹੀ ਆ ਕਿ ਅਸੀਂ ਜਿਹੜੀ ਬੋਲੀ ਆ ਉਹ ਸੁਧਾਰਨ ਰੱਖੀਏ। ਤੋ ਇਹ ਗੱਲ ਉਹਨਾਂ ਦੀ ਚੰਗੀ ਰਹੀ ਤੇ ਇਸੇ ਤਰੀਕੇ ਨਾਲ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਸੀ ਉਹਨਾਂ 'ਚੋਂ ਪੰਜਾਬ ਦੀ ਪੀੜ ਜਿਹੜੀ ਸੀ ਉਹਨੂੰ ਬਹੁਤ ਉਹਨਾਂ ਨੇ ਬਾ ਕਮਾਲ ਤਰੀਕੇ ਨਾਲ ਬਿਆਨ ਕੀਤਾ ਤੇ ਉਹਨਾਂ ਨੂੰ ਕਾਮਰੇਡ ਜਿਹੜੇ ਸੀਗੇ ਉਹ ਖਾੜਕੂਆਂ ਦਾ, ਖਾਲਿਸਤਾਨੀਆਂ ਦਾ ਜਾਂ ਸਿੱਖਾਂ ਦਾ ਪ੍ਰਤੀਨਿਧ ਸਮਝ ਕੇ ਕਈ ਗੱਲਾਂ ਉਹਨਾਂ ਨੂੰ ਕਹਿੰਦੇ ਰਹੇ ਤੇ ਸਾਡੇ ਕਈ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕ ਸੀਗੇ ਉਹਨਾਂ ਨੂੰ ਉਹ ਕਾਮਰੇਡਾਂ ਦਾ ਪੱਖੀ ਜਿਹਾ ਕਮਲ ਲੱਗਦਾ ਰਿਹਾ। ਪਰ ਅਸਲ ਵਿੱਚ ਮੇਰੇ ਅੱਜ ਦੇ ਨਜ਼ਰੀਏ ਤੋਂ ਮੈਨੂੰ ਲੱਗਦਾ ਕਿ ਉਹ ਪੰਜਾਬ ਦਾ ਪੁੱਤ ਸੀਗਾ ਜਿਹਨੇ ਪੰਜਾਬ ਦੇ ਹੱਕਾਂ ਲਈ ਉੱਠਣ ਵਾਲੇ ਸੱਚੇ ਸੁੱਚੇ ਲੋਕਾਂ ਨੂੰ ਕਦੇ ਵੀ ਪਿੱਠ ਨਹੀਂ ਦਿਖਾਈ, ਉਹਨਾਂ ਦੇ ਨਾਲ ਖੜਨ ਦੀ ਜੁਰਤ ਕੀਤੀ ਹੈ। ਉਹਨੇ ਆਪਦੀਆਂ ਲਿਖਤਾਂ ਦੇ ਨਾਲ ਜਿੱਥੇ ਇੰਡੀਅਨ ਸਟੇਟ ਦੇ ਜ਼ੁਲਮਾਂ ਨੂੰ ਵੰਗਾਰਿਆ, ਉੱਥੇ ਜਿਹੜਾ ਭਾਰਤੀ ਹਕੂਮਤੀ ਤੰਤਰ ਦਾ ਲੋਟੂ ਖਾਸਾ ਸ਼ੋਸ਼ਣ, ਜਿਹੜੀ ਐਕਸਪਲੋਇਟੇਸ਼ਨ, ਜਿਹੜੇ ਇਮੋਸ਼ਨਸ ਦੀ ਐਕਸਪਲੋਇਟੇਸ਼ਨ ਆ, ਜਿਹੜੀ ਸਾਡੀ ਧਰਤੀ ਦੇ ਸਾਡੇ ਮਿਨਰਲਸ ਦੀ, ਸਾਡੀ ਜਿਹੜੀ ਪੰਜਾਬ ਦੀ ਲੁੱਟ ਖਸੁੱਟ ਦੀ, ਖਾਸ ਤੌਰ ਤੇ ਜਿਵੇਂ ਪੰਜਾਬ ਨੂੰ ਉਜਾੜਿਆ ਜਾ ਰਿਹਾ ਵੀ ਇੱਥੋਂ ਲੋਕਾਂ ਨੂੰ ਭਜਾਇਆ ਜਾ ਰਿਹਾ ਤੇ ਦੂਜੇ ਸੂਬਿਆਂ ਦੇ ਹੋਰ ਬੋਲੀਆਂ ਤੇ ਹੋਰ ਸੱਭਿਆਚਾਰਾਂ ਦੇ ਪਿਛੋਕੜ ਵਾਲੇ ਲੋਕਾਂ ਦੀ ਆਮਦ, ਇਹਦੇ ਉੱਤੇ ਹਰ ਇੱਕ ਉਹ ਮੁੱਦਾ ਜਿਹੜਾ ਪੰਜਾਬ ਨੂੰ, ਪੰਜਾਬ ਦੀ ਧਰਤੀ ਨੂੰ ਸਿੱਧੇ ਤੌਰ ਦੇ ਉੱਤੇ ਟਾਰਗੇਟ ਕਰਦਾ ਹੋਵੇ, ਉਹਦੇ ਉੱਤੇ ਉਹ ਬੇਬਾਕੀ ਨਾਲ ਲਿਖਦੇ ਬੋਲਦੇ ਰਹੇ। ਤੇ ਜਦੋਂ ਵੀ ਕਿਸੇ ਸਭਾ ਸਟੇਜ ਤੇ ਉਹ ਗਏ ਆ, ਜਦੋਂ ਵੀ ਕਿਸੇ ਸੈਮੀਨਾਰ 'ਚ ਜਾਂ ਕਿਸੇ ਹੋਰ ਉਹਨਾਂ ਨੂੰ ਮੌਕਾ ਮਿਲਿਆ, ਉੱਥੇ ਉਹ ਨੌਜਵਾਨ ਖੂਨ ਨੂੰ ਪੰਜਾਬ ਲਈ ਲੜਨ ਮਰਨ ਲਈ ਪ੍ਰੇਰਨਾ ਦੇਣ ਤੋਂ ਕਦੇ ਨਹੀਂ ਉੱਕੇ। ਇਹ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਮੰਨਣੀ ਚਾਹੀਦੀ ਹੈ ਸਾਨੂੰ। ਤੇ ਪੰਜਾਬ ਦੇ ਲਈ, ਪੰਜਾਬ ਦੇ ਦਰਦ ਦੇ ਲਈ, ਪੰਜਾਬ ਦੇ ਭੋਗੇ ਸੰਤਾਪ ਦੇ ਲਈ ਉਹਨਾਂ ਦਾ ਮਨ ਲੁੱਝਦਾ ਸੀ। ਇਹ ਠੀਕ ਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਜਦੋਂ ਉਹਨਾਂ ਦਾ ਮੇਲ ਮਿਲਾਪ ਹੋਇਆ ਹੈ, ਜਿਹੜਾ ਉਹਨਾਂ ਦੀਆਂ ਲਿਖਤਾਂ ਵਿੱਚ ਬੜਾ ਖੁੱਲੇ ਤਰੀਕੇ ਨਾਲ ਉਹਨਾਂ ਨੇ ਬਿਆਨ ਕੀਤਾ, ਸੰਤ ਵੀ ਇਹੀ ਕਹਿੰਦੇ ਰਹਿ ਕਿ ਤੇਰਾ ਅੰਦਰਲਾ ਕਾਮਰੇਡ ਕਮਲ ਅਜੇ ਪੂਰੀ ਤਰ੍ਹਾਂ ਮਰਿਆ ਨਹੀਂ। ਇਹ ਗੱਲ ਠੀਕ ਹੈ, ਪਰ ਇਹ ਵੀ ਗੱਲ ਠੀਕ ਆ ਕਿ ਜਿਵੇਂ ਦੇ ਪੰਜਾਬ ਦੇ ਕਾਮਰੇਡ ਸਿੱਖੀ ਦੇ ਦੁਸ਼ਮਣ ਬਣੇ ਬੈਠੇ ਨੇ, ਜਿਵੇਂ ਇੰਡੀਅਨ ਸਟੇਟ ਦਾ ਹੱਥ ਠੋਕਾ ਬਣ ਕੇ ਸਟੇਟ ਤੋਂ ਹਥਿਆਰ ਲੈ ਕੇ ਕੌਮ ਦੇ ਉਹਨਾਂ ਜੁਝਾਰੂਆਂ ਦੇ ਖਿਲਾਫ ਮੈਦਾਨ ਵਿੱਚ ਨਿੱਤਰੇ ਆਏ ਤੇ ਜਿਹੜੀ ਲੜਾਈ ਸਿੱਖਾਂ ਦੀ ਦਿੱਲੀ ਨਾਲ ਸੀ, ਉਹ ਰਾਹ ਦੇ ਵਿੱਚ ਕਾਮਰੇਡਾਂ ਨੇ ਆਪਦੇ ਗਲ ਪਵਾਈ। ਇਸ ਵਰਤਾਰੇ ਤੋਂ ਵੀ ਉਹ ਬੜੇ ਦੂਰ ਸੀਗੇ, ਉਲਟਾ ਉਹ ਇਸ ਮੌਕੇ ਸਾਨੂੰ ਸਾਡੇ ਆਪਦਿਆਂ 'ਚ ਖੜੇ ਦਿਖੇ ਜਦੋਂ ਸਾਨੂੰ ਲੋੜ ਸੀ। ਬੇਸ਼ੱਕ ਉਹਨਾਂ ਦੀ ਜਿਹੜੀ ਉਹਨਾਂ ਦੇ ਨਾਲ ਚਿੱਠੀਆਂ ਜਾਂ ਅਜੀਤ 'ਚ ਜਾਂ ਹੋਰਨਾਂ ਅਖਬਾਰਾਂ 'ਚ ਛਪਦੀਆਂ ਰਹੀਆਂ,
ਸਾਨੂੰ ਗੁੱਸਾ ਵੀ ਚੜਦਾ ਸੀ ਜਿੱਥੇ ਜਾ ਕੇ ਉਹ ਸਾਡੀ ਬੇਕਿਰਕੀ ਨਾਲ ਆਲੋਚਨਾ ਕਰ ਜਾਂਦੇ ਸੀ। ਪਰ ਇਹਦੇ ਬਾਵਜੂਦ ਅਸੀਂ ਉਹਨਾਂ ਨੂੰ ਜਿਹੜੀ ਸੀਗੀ ਜਿਵੇਂ ਕਹਿ ਦਈਏ ਵੀ ਤਿਰਸਕਾਰ ਨਹੀਂ ਕਰ ਸਕੇ। ਅਸੀਂ ਉਹਨਾਂ ਦਾ ਸਤਿਕਾਰ, ਉਹ ਸਤਿਕਾਰ ਲੈ ਲੈਂਦੇ ਸੀ, ਧੱਕੇ ਨਾਲ ਉਹ ਸਤਿਕਾਰ ਲੈਂਦੇ ਸੀ। ਸੋ ਇਸ ਤਰੀਕੇ ਦਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ, ਪੰਜਾਬ ਦਾ ਦਰਦ ਰੱਖਣ ਵਾਲਾ ਜਸਵੰਤ ਸਿੰਘ ਕਮਲ ਹੀ ਇਹ ਗੱਲ ਕਹਿ ਸਕਦਾ ਸੀ ਕਿ ਇਹ ਅੱਜ ਇਹਨਾਂ ਲੀਡਰਾਂ ਦੀ, ਕਾਮਰੇਡਾਂ ਦੀ ਗੱਲ ਜਦੋਂ ਕਰਦੇ ਸੀ, ਕਮਿਊਨਿਸਟ ਲੀਡਰਾਂ ਦੀ, ਕਹਿੰਦੇ ਅੱਜ ਇਹਨਾਂ ਲੀਡਰਾਂ ਦੀ ਸਰਕਾਰੀ ਗਾਰਡ ਰਾਖੀ ਕਰਦੀ ਹੈ। ਇਹ ਲੋਕਾਂ ਦੇ ਲੀਡਰ ਨੇ ਤੇ ਲੋਕਾਂ ਤੋਂ ਡਰਦੇ ਨੇ। ਹੁਣ ਖਾੜਕੂਆਂ ਵਿਰੁੱਧ ਸਰਕਾਰੀ ਬੋਲੀ ਹੀ ਨਹੀਂ ਬੋਲਦੇ, ਸਗੋਂ ਸਤਪਾਲ ਡਾਂਗ ਤੇ ਬਲਦੇਵ ਪ੍ਰਕਾਸ਼ ਵਿੱਚ ਫਰਕ ਹੀ ਕੋਈ ਨਹੀਂ ਰਿਹਾ। ਇਹ ਗੱਲ ਕਮਲ ਹੀ ਕਹਿ ਸਕਦਾ ਸੀ ਕਿ ਜਿਹੋ ਜਿਹਾ ਸਤਪਾਲ ਡਾਂਗ ਹੈ ਉਹੋ ਜਿਹਾ ਹੀ ਬਲਦੇਵ ਪ੍ਰਕਾਸ਼ ਹੈ। RSS BJP ਦਾ ਬਲਦੇਵ ਪ੍ਰਕਾਸ਼ ਤੇ ਸਤਪਾਲ ਡਾਂਗ ਕਾਮਰੇਡਾਂ ਦਾ। ਪੰਜਾਬ ਉੱਜੜ ਰਿਹਾ ਹੈ, ਮਾਰੂਥਲ ਬਣ ਰਿਹਾ ਹੈ। ਇਹ ਸਰਕਾਰ ਨੂੰ ਪੂਰੀ ਢੀਠ ਤਾਹੀ ਨਾਲ ਸਲਾਹਾਂ ਦੇ ਰਹੇ ਨੇ ਖਾੜਕੂਆਂ ਦਾ ਲੱਕ ਤੋੜਿਆ ਜਾਵੇ। ਪੱਤਰਕਾਰੀ ਵਿੱਚ ਇਹਨਾਂ ਦੋਹਾਂ ਪਾਰਟੀਆਂ ਦੀਆਂ ਅਖਬਾਰਾਂ ਮਹਾਸ਼ਾ ਅਖਬਾਰਾਂ ਦੀਆਂ ਕਾਪੀਆਂ ਨੇ। ਇਨਕਲਾਬ ਇਹਨਾਂ ਇੰਦਰਾਂ ਨੂੰ ਵੇਚ ਦਿੱਤਾ ਸੀ। ਪੰਜਾਬ ਦੇ ਵਾਰਸ ਲੋਕਾਂ ਦੇ ਹਿੱਤਾਂ ਲਈ ਕੁਰਬਾਨੀ ਕਰਕੇ ਹੀ ਬਣਿਆ ਜਾ ਸਕਦਾ, ਨਿਰੀ ਸਰਕਾਰ ਦੀ ਝੋਲੀ ਚੁੱਕੀ ਨਾਲ ਨਹੀਂ। ਕਿਸੇ ਵੀ ਦੇਸ਼ ਕੌਮ ਦੀ ਵਿਰਾਸਤ ਦਾ ਫੈਸਲਾ ਉੱਥੋਂ ਦੇ ਲੋਕਾਂ ਦੇ ਹੱਥ ਹੁੰਦਾ ਹੈ। ਲੋਕਾਂ ਦੀ ਰਾਏ ਤੋਂ ਡਰਦੇ ਹੀ ਇਹ ਦਹਾਈਆਂ ਪਾ ਰਹੇ ਨੇ ਕਿ ਹਾਲੇ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਠੀਕ ਨਹੀਂ। ਸੋ ਸਰਦਾਰ ਜਸਵੰਤ ਸਿੰਘ ਕਮਲ ਕਮਿਊਨਿਸਟ ਪਾਰਟੀਆਂ ਦੀ ਟੁੱਟ ਭੱਜ ਜਾਂ ਅੰਦਰਲੇ ਖਾਸੇ ਵਿੱਚ ਆਈ ਹੋਈ ਗੜਬੜੇਸ਼ਨ ਨੂੰ ਚੰਗੀ ਤਰੀਕੇ ਨਾਲ ਡਿਸਕ੍ਰਾਈਬ ਕਰਨ ਦੀ ਜੁਰਤ ਰੱਖਦੇ ਸੀ, ਜੁਗਤ ਰੱਖਦੇ ਸੀ। ਤੇ ਜਿੱਥੇ ਉਹਨਾਂ ਦੇ ਸਤਪਾਲ ਡਾਂਗ ਵਰਗਿਆਂ ਬਾਰੇ ਜਾਂ ਹੋਰਨਾਂ ਕਾਮਰੇਡਾਂ ਬਾਰੇ ਬੇਬਾਕ ਬੋਲ ਸਾਨੂੰ ਇਹ ਦੱਸਦੇ ਆ ਕਿ ਉਹ ਬਾਕੀ ਲੋਕਾਂ ਵਾਂਗੂ ਚੁੱਪ ਗੁੜਪ ਰਹਿ ਕੇ ਵਕਤ ਟਪਾਉਣ ਵਾਲੀ ਸ਼ਖਸੀਅਤ ਨਹੀਂ ਸੀ। ਉਹਨਾਂ ਦੀ ਕਲਮ ਖੌਰੂ ਪਾਉਂਦੀ ਕਲਮ ਸੀ। ਉਹਨਾਂ ਦੀ ਕਲਮ ਦੁਹਾਈਆਂ ਦਿੰਦੀ ਸੀ। ਔਰ ਇਹੋ ਜਿਹੀ ਕਲਮ ਜਿਹੜੀ ਆ ਜਦੋਂ ਚਲੀ ਜਾਵੇ, ਖਾਮੋਸ਼ ਹੋ ਜਾਵੇ, ਉਦੋਂ ਬਾਅਦ ਵਿੱਚ ਕਾਮਰੇਡ ਲੌਂਗ ਲਾਣਾ, ਖਾਸ ਤੌਰ ਦੇ ਉੱਤੇ ਜਸਵੰਤ ਸਿੰਘ ਕਮਲ ਦੇ ਪਰਿਵਾਰ ਦੇ ਦੋਹਤੇ ਸਮੇਲ ਸਿੱਧੂ ਨੇ ਜਿਵੇਂ ਉਹਨੂੰ ਰਾਂਝਾ ਰੂੰਝਾ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਉੱਤੇ ਇੱਕ ਉਹਦੀ ਡੈੱਡ ਬੋਡੀ ਦੇ ਉੱਤੇ ਕੱਪੜਾ ਜਿਹਾ ਲਾ ਕੇ ਪਾ ਦਿੱਤਾ, ਸ਼ਾਹ ਰਾਂਝਾ ਉੱਤੇ ਲਿਖਿਆ ਹੋਇਆ, ਤੇ ਉਹਦੀ ਥੂ ਥੂ ਸਾਰੇ ਪਾਸੇ ਹੋ ਰਹੀ ਆ ਕਿਉਂਕਿ ਉਹ ਪੰਜਾਬੀ ਮਾਂ ਦਾ ਲਾਡਲਾ ਸੇਵਾਦਾਰ, ਸਿੱਖ ਹੱਕਾਂ ਦੇ ਲਈ ਲੜਨ ਵਾਲੇ ਯੋਧਿਆਂ ਦਾ ਸਤਿਕਾਰ ਕਰਨ ਵਾਲਾ ਤੇ ਦੁਸ਼ਟਾਂ ਦਾ ਤਿਰਸਕਾਰ ਕਰਨ ਵਾਲਾ, ਉਹ ਇਹੋ ਜਿਹਾ ਅਲਵੇਲਾ ਸੱਜਣ ਜਿਹੜਾ ਨਕਸਲਾਈਟ ਮੂਵਮੈਂਟ ਵਿੱਚ ਜਾਨਾਂ ਵਾਰਨ ਵਾਲਿਆਂ ਨੂੰ ਵੀ ਓਨਾ ਹੀ ਪਿਆਰ ਕਰਦਾ ਸੀ ਜਿਹੜਾ ਖਾੜਕੂ ਸੰਘਰਸ਼ ਵਿੱਚ ਜਾਨਾਂ ਵਾਰਨ ਵਾਲਿਆਂ ਨੂੰ ਪਿਆਰ ਕਰਦਾ ਸੀ। ਸੋ ਇਹੋ ਜਿਹੇ ਸ਼ਖਸੀਅਤ ਦੇ ਬਾਰੇ ਉਹਨੂੰ ਸ਼ਾਹ ਰਾਂਝਾ ਪਤਾ ਨਹੀਂ ਕਿੱਥੋਂ ਅੱਕਰ ਕੀ ਕਹਾਣੀ ਆ, ਕਿੱਥੋਂ ਲਿਆਂਦਾ ਉਹਨੇ। ਤੋ ਅੱਜ ਕੱਲ ਵਾਰਿਸ ਸ਼ਾਹ ਦੀ ਹੀਰ ਵਰਗਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਵਾਲਾ ਉਹ ਸਮੇਲ ਸਿੱਧੂ ਜਾਂ ਉਹੋ ਜਿਹੇ ਹੋਰ ਕਈ ਕਾਮਰੇਡ ਭਰਾ ਜਿਹੜੇ ਨੇ ਉਹ ਯਤਨਸ਼ੀਲ ਨੇ, ਤੇ ਉਹਨਾਂ ਬਾਰੇ ਜਿਵੇਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਹੋ ਰਹੀਆਂ ਨੇ ਵੀ ਜੇ ਕਿਤੇ ਕਮਲ ਉੱਠ ਖੜੇ ਇੱਕ ਪਲ ਲਈ ਵੀ ਰੱਬ ਉਹ 'ਚ ਜਾਨ ਪਾ ਦੇਵੇ ਤਾਂ ਇਹ ਭੋਗ ਦੇ ਤੇ ਜਾਂ ਉਹਦੇ ਸੰਸਕਾਰ ਮੌਕੇ ਇਹ ਸ਼ਾਹ ਰਾਂਝਾ ਵਾਲੀ ਜਿਹੜੀ ਟੋਲੀ ਆ ਇਹਨਾਂ ਨੂੰ ਪਤੀੜਾ ਪੈ ਜਾਣ ਤੇ ਇਹਨਾਂ ਨੂੰ ਉੱਥੋਂ ਭਜਾ ਦੇਵੇ ਕਿ ਤੁਹਾਡੇ ਵਰਗੇ ਬੰਦੇ ਇੱਥੇ ਮੇਰੇ ਲਾਗੇ ਕਿਵੇਂ ਆ ਗਏ। ਸੋ ਇਹ ਜਿਹੜੀ ਉਹਦੀ ਪ੍ਰਾਪਤੀ ਆ ਕਿ ਲੋਕ ਉਹਦੇ ਬਾਰੇ ਜਾਣਦੇ ਆ ਕਿ ਉਹ ਕਿੱਥੇ ਖੜਾ ਸੀ, ਤੇ ਲੋਕ ਇਹ ਵੀ ਖਦਸ਼ਾ ਪ੍ਰਗਟਾ ਰਹੇ ਨੇ ਕਿ ਐਵੇਂ ਹੁਣ ਬਾਅਦ ਵਿੱਚ ਇਹ ਕਹਿ ਕੇ ਉਹਦਾ ਦੋਹਤਾ ਜਾਂ ਜਿਹੜੇ ਉਹਦੇ ਕਾਮਰੇਡ ਸਾਥੀ ਨੇ ਉਹ ਕੀ ਇਹ ਵੀ ਲਿਆ ਸਕਦੇ ਆ ਕਿ ਲਓ ਜੀ ਅਣਛਪੀਆਂ ਲਿਖਤਾਂ ਲੱਭ ਗਈਆਂ ਕੁਛ ਜਸਵੰਤ ਸਿੰਘ ਕਮਲ ਦੀਆਂ ਵੀ ਉਹਨਾਂ ਦੇ ਵਿੱਚ ਤਾਂ ਉਹਨੇ ਖੁਦ ਮੰਨਿਆ ਕਿ ਮੈਂ ਤਾਂ ਜੀ, ਮਤਲਬ ਉਹਨੂੰ ਸਿੱਖੀ ਦਾ ਤੇ ਸਿੱਖਾਂ ਦਾ ਵਿਰੋਧੀ ਬਣਾ ਕੇ ਦਰਸਾਉਣ ਦੇ ਯਤਨ ਵੀ ਹੋ ਸਕਦੇ ਆ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਚੱਲ ਰਹੀਆਂ ਨੇ ਤਾਂ ਉਸ ਮੌਕੇ ਸਾਨੂੰ ਜਿੱਥੇ ਸਰਦਾਰ ਜਸਵੰਤ ਸਿੰਘ ਕਮਲ ਦੀ ਕਲਮ ਖਾਮੋਸ਼ ਹੋ ਜਾਣ ਦਾ ਅਫਸੋਸ ਹੈ, ਅਜੇ ਉਹਦੀ ਹੋਰ ਜੇ ਸੱਚੇ ਪਾਤਸ਼ਾਹ ਉਮਰ ਬਖਸ਼ ਦੇ ਤਾਂ ਹੋਰ ਜ਼ਿਆਦਾ ਲਿਖਤਾਂ ਦੇ ਨਾਲ ਉਹ ਸਾਨੂੰ ਮਾਲਾਮਾਲ ਕਰਦੇ। ਤੇ ਉੱਥੇ ਨਾਲ ਦੀ ਨਾਲ ਅਸੀਂ ਬੀਬੀ ਦਲੀਪ ਕੌਰ ਟਵਾਣਾ, ਡਾਕਟਰ ਦਲੀਪ ਕੌਰ ਟਵਾਣਾ, ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹਾਂਗੇ ਜਿਹੜੇ ਸਾਨੂੰ ਸਦੀਵੀ ਵਿਛੋੜਾ ਦੇ ਗਏ। ਡਾਕਟਰ ਦਲੀਪ ਕੌਰ ਟਵਾਣਾ
ਜਦੋਂ ਖਾੜਕੂਵਾਦ ਮੌਕੇ, ਖਾਲਿਸਤਾਨੀ ਲਹਿਰ ਮੌਕੇ ਪੰਜਾਬ ਦੀ ਧਰਤੀ ਉੱਤੇ ਬੇਦੋਸ਼ੀ ਸਿੱਖ ਜਵਾਨੀ ਦਾ ਕਤਲੇਆਮ ਹੋ ਰਿਹਾ ਸੀ, ਉਸ ਮੌਕੇ ਉਹ ਸਾਡੇ ਨਾਲ ਖੜੇ ਰਹੇ। ਉਹਨਾਂ ਦੇ ਖੜਨ ਦਾ ਅੰਦਾਜ਼ ਵੱਖਰਾ ਸੀ, ਪਰ ਸੀਗੇ ਸਾਡੇ ਨਾਲ। ਸਾਡੀ ਪੰਜਾਬ ਦੀ ਪੀੜ, ਸਾਡੀ ਕੌਮ ਦਾ ਦਰਦ, ਆਮ ਤੌਰ ਦੇ ਉੱਤੇ ਜਿਹੜੇ ਵਿਦਵਾਨ ਟਾਈਪ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਉਹਨਾਂ ਚੋਂ ਬਹੁਤ ਜ਼ਿਆਦਾ ਨੂੰ ਇਹ ਉਦੋਂ ਲੱਗਦਾ ਸੀ ਵੀ ਇਹਨਾਂ ਖਾਲਿਸਤਾਨੀ ਜੁਝਾਰੂਆਂ ਤੋਂ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕਾਂ ਤੋਂ ਪਾਸਾ ਹੀ ਵੱਟਿਆ ਚੰਗਾ। ਪਰ ਜਦੋਂ ਸਿਧਾਰਥ ਸ਼ੰਕਰ ਰੇ ਪੰਜਾਬ ਦਾ ਗਵਰਨਰ ਬਣ ਕੇ ਆਇਆ ਤਾਂ ਬੀਬੀ ਨੂੰ ਲੋਕਾਂ ਨੇ ਕਿਹਾ ਕਿ ਉਹਨੂੰ ਇੱਕ ਵਾਰੀ ਮਿਲ ਲੈ ਤਾਂ ਕਿ ਤੈਨੂੰ ਵੀਸੀ ਦਾ ਪਦ ਮਿਲ ਸਕਦਾ, ਵਾਈਸ ਚਾਂਸਲਰ ਬਣਾਇਆ ਜਾ ਸਕਦਾ। ਤਾਂ ਬੀਬੀ ਦਲੀਪ ਕੌਰ ਟਿਵਾਣਾ ਨੇ, ਪੰਜਾਬੀ ਲੋਕ ਬੋਲੀ ਆ, ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਇਸ ਗੱਲ ਦੇ ਤਹਿਤ ਉਹਨਾਂ ਨੇ ਇੱਕ ਲਿਖਤ ਵੀ ਲਿਖੀ, ਜਿਹਦੇ ਵਿੱਚ ਇਹ ਸਾਰੀ ਗੱਲ ਵੀ ਲਿਖੀ ਕਿ ਵਾਈਸ ਚਾਂਸਲਰ ਦੇ ਪਦ ਦੀ ਐਡੀ ਕਿੱਡੀ ਕੁ ਗੱਲ ਆ, ਪਰ ਮੈਂ ਘੱਟੋ ਘੱਟ ਇਹੋ ਜਿਹੇ ਸ਼ਖਸ ਨੂੰ, ਜਿਹਨੇ ਪਹਿਲਾਂ ਕਲਕੱਤੇ ਬੰਗਾਲ ਵੱਲ ਇੰਨਾ ਜ਼ਿਆਦਾ ਨੌਜਵਾਨਾਂ ਦਾ ਕਤਲੇਆਮ ਕੀਤਾ, ਹੁਣ ਇੱਥੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਨ ਲਈ ਆ ਗਿਆ, ਮੈਂ ਇਹਦੇ ਨਾਲ ਕੋਈ ਕਲਾਮ ਨਹੀਂ ਕਰਨੀ। ਸਿਧਾਰਥ ਸ਼ੰਕਰ ਰੇ, ਸਾਨੂੰ ਯਾਦ ਆ ਅਸੀਂ ਉਦੋਂ ਕਹਿੰਦੇ ਹੁੰਦੇ ਸੀ ਰਾਜੀਵ ਰੇ ਤੇ ਰਵੈਰੋ ਇਹ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰ ਰਹੇ ਨੇ। ਤਾਂ ਉਹਨਾਂ ਦਿਨਾਂ ਦੇ ਵਿੱਚ ਵਾਈਸ ਚਾਂਸਲਰ ਦਾ ਪਦ ਜਿਹੜਾ ਬੜੀ ਸੌਖ ਨਾਲ ਉਦੋਂ ਉਹ ਇਹਨਾਂ ਨੂੰ ਮਿਲ ਸਕਦਾ ਸੀਗਾ। ਜਿਸ ਤਰੀਕੇ ਨਾਲ ਬੀਬੀ ਦਲੀਪ ਕੌਰ ਟਿਵਾਣਾ ਨੇ ਉਸ ਮੌਕੇ ਆਪਦੀ ਗੱਲ ਉੱਤੇ ਪਹਿਰਾ ਦਿੱਤਾ, ਉਹ ਸਾਡੇ ਲਈ ਬੜੀ ਵੱਡੀ ਗੱਲ ਹੈ। ਸੋ ਬੀਬੀ ਦਲੀਪ ਕੌਰ ਟਿਵਾਣਾ ਦਾ ਸਾਹਿਤ ਦੀ ਦੁਨੀਆ ਵਿੱਚ, ਜਿਵੇਂ ਅਸੀਂ ਕਮਲ ਸਾਹਿਬ ਦੀ ਗੱਲ ਕੀਤੀ ਆ, ਉਹ ਸਾਹਿਤਕ ਰਚਨਾਵਾਂ ਦਾ ਇੱਕ ਆਪਦਾ ਹੁੰਦਾ, ਉਹ ਕੌਮ ਨੂੰ ਮਾਲਾਮਾਲ ਕਰਦੀਆਂ ਨੇ। ਉਹਦੇ ਨਾਲ ਸਾਡਾ ਲਿਟਰੇਚਰ ਜਿਹੜਾ ਹੈ, ਉਹਦੀ ਸਾਡੀ ਪੰਜਾਬ ਦੀ ਰਹਿਣੀ ਸਹਿਣੀ, ਪੰਜਾਬ ਦੇ ਲੋਕਾਂ ਦਾ ਜਿਹੜਾ ਤਾਣਾ ਬਾਣਾ, ਸਮਾਜਿਕ ਸਟਰਕਚਰ ਜਿਹੜਾ ਸਾਡਾ, ਉਹ ਸਾਰੇ ਸਾਡੀਆਂ ਗੱਲਾਂ ਇੱਥੇ ਆਉਂਦੀਆਂ ਨੇ। ਜਿਵੇਂ ਇਹੋ ਹਮਾਰਾ ਜੀਵਣਾ ਵਰਗੀ ਉਹਨਾਂ ਦੀ ਜਿਹੜੀ ਸ਼ਾਹਕਾਰ ਰਚਨਾ ਹੈ, ਉਹਦੇ ਵਿੱਚ ਉਸ ਰਾਹੀਂ ਉਹਨਾਂ ਨੇ ਪੰਜਾਬ ਦੇ ਆਮ ਪੇਂਡੂ ਮਾਹੌਲ ਦੀਆਂ ਜਿਹੜੀਆਂ ਸਮਾਜਿਕ ਬਣਤਰਾਂ ਨੇ, ਉਹਦੇ ਬਾਰੇ ਗੱਲਾਂ ਲਿਖਤਾਂ 'ਚ ਲੈ ਕੇ ਆਂਦੀ ਹੈ। ਉਹਦੇ 'ਚ ਉਸ ਨਾਟਕ ਨੂੰ ਉਸ ਨਾਵਲ ਨੂੰ ਇੱਕ ਨਾਟਕੀ ਰੂਪ ਦੇ ਵਿੱਚ, ਜਿਹਦੇ ਵਿੱਚ ਪੰਜਾਬੀ ਗਾਇਕਾ ਅਮਰ ਨੂਰੀ ਨੇ ਭਾਨੋ ਦਾ ਰੋਲ ਕੀਤਾ ਸੀ, ਉਹ ਦੂਰਦਰਸ਼ਨ ਦੇ ਉੱਤੇ ਵੀ ਸਾਰਾ ਆਉਂਦਾ ਰਿਹਾ। ਇਹੋ ਹਮਾਰਾ ਜੀਵਣਾ ਵਰਗੀ ਰਚਨਾ ਵੀ ਲਿਖੀ। ਪਰ ਉਹਨਾਂ ਦੇ ਹੋਰ ਜਿੱਥੇ ਬੜੇ ਯਾਦ ਰੱਖਣ ਵਾਲੇ ਪਲ ਨੇ, ਉੱਥੇ ਬੀਬੀ ਟਿਵਾਣਾ ਦਾ ਜਿਹੜਾ ਜ਼ੁਲਮ ਦੇ ਖਿਲਾਫ ਖੜਨਾ ਅੜਨਾ, ਇਹ ਸਾਨੂੰ ਹਮੇਸ਼ਾ ਚੇਤੇ ਰਹੂਗਾ। ਜੂਨ 84 ਅਤੇ ਨਵੰਬਰ 84 ਦੇ ਸਾਕਿਆਂ ਦੇ ਮੌਕੇ ਉਹਨਾਂ ਨੇ ਸਾਡੀ ਕੌਮ ਦਾ ਦਰਦ ਜਿਹੜਾ ਹੈ, ਪੀੜ ਜਿਹੜੀ ਹੈ, ਉਹਨੂੰ ਮਾਣਿਆ, ਉਹਨੂੰ ਹੰਢਾਇਆ, ਰੂਹ ਨੂੰ ਸੰਤਾਪ ਜਿਹੜਾ ਉਹਨਾਂ ਦੀ ਨੂੰ ਹੋਇਆ। ਇਹ ਅੱਜ ਉਹਨਾਂ ਦਾ ਜਾਣਾ ਜਿਹੜਾ ਹੈ ਇਸ ਧਰਤੀ ਤੋਂ, ਉਹਨਾਂ ਦੀ ਕਲਮ ਦਾ ਖਾਮੋਸ਼ ਹੋ ਜਾਣਾ, ਇਹ ਵੀ ਬੜਾ ਸਾਡੇ ਲਈ ਇੱਕ ਸਦਮਾ ਹੈ। ਤੇ ਤੀਜੀ ਜਿਹੜੀ ਗੱਲ, ਸਾਡੇ ਸਿੱਖ ਕੌਮ ਦੇ ਜੁਝਾਰੂ ਭਾਈ ਪਰਮਜੀਤ ਸਿੰਘ ਭਿਉਰਾ, ਜਿਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਚੜ੍ਹਾਈ ਕਰ ਗਏ ਆ, ਤਾਂ ਉਹਨਾਂ ਨੂੰ ਉਹ ਕਿੰਨੇ ਲੰਮੇ ਅਰਸੇ ਤੋਂ ਗੱਲ ਚੱਲ ਰਹੀ ਸੀ ਕਿ ਬੀਬੀ ਪ੍ਰੀਤਮ ਕੌਰ ਜਿਹੜੇ ਆ, ਉਹਨਾਂ ਦੀ ਸਿਹਤ ਠੀਕ ਨਹੀਂ ਤੇ ਪ੍ਰਸ਼ਾਸਨ ਇਜਾਜ਼ਤ ਦੇਵੇ, ਪਰ ਜੇਲ੍ਹ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ। ਤੇ ਉਹ ਮਾਂ ਤੇ ਪੁੱਤ ਦਾ ਮੇਲ ਜਿਹੜਾ ਹੈ, ਉਹ ਉਦੋਂ ਹੀ ਹੋ ਸਕਿਆ ਜਦੋਂ ਮਾਤਾ ਚੜ੍ਹਾਈ ਕਰ ਗਏ ਤੇ ਸ਼ਮਸ਼ਾਨ ਘਾਟ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਆ, ਉਹ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਉੱਥੇ ਲੈ ਕੇ ਪਹੁੰਚੇ ਸੀ। ਸੋ ਜਿਹੜਾ ਇਸ ਮੌਕੇ ਸਾਡੇ ਖਿਆਲਾਤ ਸੀ, ਮੈਂ ਕਹਿ ਰਿਹਾ ਸੀ ਵੀ ਧੰਨ ਨੇ ਉਹ ਮਾਵਾਂ ਜਿਹੜੀਆਂ ਭਿਉਰੇ ਵਰਗੇ ਸੂਰਮਿਆਂ ਨੂੰ ਜਨਮ ਦਿੰਦੀਆਂ ਨੇ। ਪੰਜਾਬ ਦਾ ਜਿਹੜਾ ਜ਼ਾਲਮ ਤੇ ਬੁੱਚੜ CM ਬੇਅੰਤ ਸਿੰਘ ਸੀ, ਉਹਨੂੰ ਬੰਬ ਧਮਾਕੇ ਨਾਲ ਉਡਾਉਣ ਵਾਲੀ ਜਿਹੜੀ ਟੀਮ ਆ, ਉਹਦੇ ਵਿੱਚ ਭਿਉਰੇ ਦਾ ਇੱਕ ਖਾਸ ਜ਼ਿਕਰ ਆ। ਤੇ ਜਦੋਂ ਇਸ ਨੌਜਵਾਨ ਦੇ ਉੱਤੇ ਪੁਲਿਸ ਜਿਹੜੀ ਆ ਉਹ ਕੱਟ ਕੇ ਲੈ ਕੇ ਚੜੀ ਹੋਊਗੀ, ਕੀ ਕੁਛ ਇਸ ਮਾਤਾ ਨੇ ਭੋਗਿਆ ਹੋਊ, ਕੀ ਕੁਛ ਥਾਣਿਆਂ ਕਚਹਿਰੀਆਂ ਵਿੱਚ ਦੇਖਿਆ ਹੋਊ, ਤੇ ਕਿਵੇਂ ਜਦੋਂ ਇਹਦਾ ਪੁੱਤ
ਪਤਾ ਹੀ ਨਹੀਂ ਕਿੱਥੇ ਆ, ਤੇ ਪੁਲਿਸ ਨਿੱਤ ਆ ਕੇ ਜਲੀਲ ਕਰਦੀ ਹੋਊਗੀ, ਤੰਗ ਕਰਦੀ ਹੋਊਗੀ। ਇਹ ਸਾਡੇ ਸਾਰੇ ਹੀ ਸਿੱਖ ਸੰਘਰਸ਼ ਦੇ ਯੋਧਿਆਂ ਦੇ ਪਰਿਵਾਰਾਂ ਦੇ ਨੇ ਜੋ ਕਸ਼ਟ ਭੋਗੇ ਨੇ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ। ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਦੋ ਤਿੰਨ ਤਰ੍ਹਾਂ ਦਾ ਬੰਦੇ ਦਾ ਮਨ ਹੁੰਦਾ। ਇੱਕ ਤਾਂ ਇਹਨਾਂ ਮਾਵਾਂ ਨੂੰ ਇਸ ਗੱਲ ਦਾ ਸਰੂਰ ਹੈ ਕਿ ਸਾਡੇ ਪੁੱਤਾਂ ਨੇ ਕੌਮ ਲਈ ਜਾਨਾਂ ਵਾਰ ਕੇ ਕਮਾਲ ਕਰ ਦਿੱਤੀ। ਦੂਜੇ ਪਾਸੇ ਸਮਾਜਿਕ ਤੌਰ ਦੇ ਉੱਤੇ ਇਹ ਹੁੰਦਾ ਕਿ ਇਸ ਬਾਕੀ ਜਿਹੜੇ ਲੋਕਾਂ ਦੇ ਪੁੱਤ ਨੇ, ਕਿਵੇਂ ਉਹਨਾਂ ਦੇ ਵਿਆਹ ਸ਼ਾਦੀਆਂ ਹੋਏ ਨੇ, ਕਿਵੇਂ ਨਿਆਣੇ ਬੱਚੇ ਬੱਚੀਆਂ ਨੇ, ਕਿਵੇਂ ਉਹ ਨੌਕਰੀਆਂ ਕਰਦੇ ਨੇ, ਤੇ ਸਾਡੇ ਪੁੱਤ ਜਿਹੜੇ ਨੇ ਉਹ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਨੇ। ਤੀਜੇ ਪਾਸੇ ਇਹ ਵੀ ਮਨ ਵਿੱਚ ਆਉਂਦਾ ਕਿ ਇਹ ਸੱਚੇ ਪਾਤਸ਼ਾਹ, ਜਿਹੜੀ ਅੱਜ ਦੀ ਅਯਾਸ਼ੀਆਂ ਤੇ ਬਦਮਾਸ਼ੀਆਂ ਵਾਲੀ ਜਵਾਨੀ ਆ, ਜਿਹੜੀ ਕਰਾਹੇ ਪਈ ਜਵਾਨੀ ਆ, ਜਿਹਦੇ ਨਾੜ ਵਿੱਚ ਟੀਕਾ ਲੱਗਿਆ ਹੁੰਦਾ ਤੇ ਉੱਥੇ ਡੈਥ ਹੋ ਜਾਂਦੀ ਆ, ਸਾਡੇ ਪੁੱਤ ਘੱਟੋ ਘੱਟ ਇਹੋ ਜਿਹੇ ਕੁੱਤੇ ਕੰਮਾਂ ਤੋਂ ਤਾਂ ਬਚੇ ਨੇ। ਸਾਡੇ ਪੁੱਤ ਕੌਮ ਲਈ ਕਸ਼ਟ ਭੋਗ ਰਹੇ ਨੇ, ਪੰਥ ਲਈ ਮਰ ਰਹੇ ਨੇ। ਸੋ ਇਸ ਸਾਰੀ ਗੱਲ ਦੇ ਵਿੱਚ ਜਦੋਂ ਮੈਂ ਇਹਨਾਂ ਮਾਵਾਂ ਦਾ ਧਿਆਨ ਧਰਦਾ ਤਾਂ ਸ਼ਰਧਾ ਤੇ ਸਤਿਕਾਰ ਨਾਲ ਸਿਰ ਝੁਕ ਜਾਂਦਾ। ਔਰ ਮੈਂ ਇਕੱਲਾ ਇਹ ਇਕੱਲੇ ਸਾਡੇ ਪਰਮਜੀਤ ਸਿੰਘ ਭਿਓਰੇ ਵਰਗੇ ਜਾਂ ਹੋਰ ਸੱਜਣਾ ਪਿਆਰਿਆਂ ਬਾਰੇ ਹੀ ਨਹੀਂ, ਮੈਂ ਇੱਥੇ ਗੱਲ ਦੱਸਣੀ ਚਾਹੁੰਦਾ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਲਵਿੰਦਰ ਸਿੰਘ ਪੱਖੋ ਕੇ ਸਾਡੇ ਵਾਕਫ ਨੇ, ਉਹਨਾਂ ਨੇ ਉਹ ਕਿਉਂਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਖਾੜਕੂ ਪਰਿਵਾਰਾਂ ਦੀ ਮੁਲਾਕਾਤਾਂ ਕਰਦੇ ਆ। ਕਪੂਰਥਲੇ ਜ਼ਿਲ੍ਹੇ ਦੇ ਜਗਤਪੁਰ ਜੱਟਾਂ ਦੇ ਇੱਕ ਹਿੰਦੂ ਪਰਿਵਾਰ ਦਾ ਮੁੰਡਾ ਬਿੱਟੂ ਕਰਕੇ ਸੀ, ਉਹਨੇ ਸ਼ਹਾਦਤ ਪਾਈ। ਪਰ ਉਸ ਸ਼ਹਾਦਤ ਤੋਂ ਬਾਅਦ ਅੱਜ ਜਦੋਂ ਉਹਦੇ ਘਰ ਉਹਦੇ ਮਾਂ ਨੂੰ ਮਿਲਣ ਲਈ ਇਹ ਗਏ ਨੇ ਮੀਡੀਆ ਵਾਲੇ, ਉਹ ਜਿਹੜੀ ਵੀਡੀਓ ਆ, ਜਿਸ ਧੜੱਲੇ ਦੇ ਨਾਲ ਉਹ ਮਾਂ ਠੋਕ ਵਜਾ ਕੇ ਕਹਿ ਰਹੀ ਆ ਕਿ ਮੇਰੇ ਪੁੱਤ ਨੇ ਸਾਨੂੰ ਜਿਉਂਦਿਆਂ ਚ ਕਰ ਦਿੱਤਾ, ਮੇਰੇ ਪੁੱਤ ਨੇ ਐ ਕੀਤਾ, ਉਹ ਕੀਤਾ। ਔਰ ਉਹ ਮੁਕਾਬਲੇ ਬਾਰੇ ਜਦੋਂ ਕਹਿੰਦੀ, ਜਦੋਂ ਅੰਮ੍ਰਿਤ ਛਕ ਕੇ ਘਰ ਆਇਆ ਸੀ, ਉਹ ਕਹਿੰਦਾ ਤੁਸੀਂ ਕੁਛ ਉਹਨੂੰ ਕਿਹਾ ਨਹੀਂ ਵੀ ਤੂੰ ਅਸੀਂ ਤਾਂ ਹਿੰਦੂ? ਉਹ ਕਹਿੰਦਾ ਨਹੀਂ, ਮੈਂ ਉਹਨੂੰ ਕੁਛ ਨਹੀਂ ਕਿਹਾ ਸੀ, ਆਪਦੇ ਪੁੱਤ ਨੂੰ ਅਸੀਂ ਆਖਿਆ ਬਹੁਤ ਵਧੀਆ ਕੀਤਾ, ਠੀਕ ਕੀਤਾ। ਕਿੱਥੇ ਤਾਂ ਅੱਜ ਸਾਡੇ ਸਿੱਖਾਂ ਦੇ ਬੱਚੇ ਬੱਚੀਆਂ ਅੰਮ੍ਰਿਤ ਛਕਣ ਤੋਂ ਝੱਕ ਰਹੇ ਨੇ, ਤੇ ਕਿੱਥੇ ਇੱਕ ਹਿੰਦੂ ਪਰਿਵਾਰ ਦਾ ਬੱਚਾ ਜਿਹੜਾ ਹੈ ਉਹ ਅੰਮ੍ਰਿਤ ਛਕ ਕੇ ਆਇਆ ਤਾਂ ਮਾਂ ਨੂੰ ਪਿਆਰ ਆਇਆ, ਚਾਅ ਚੜਿਆ। ਕਿੱਥੇ ਅੱਜ ਕਈ ਇਹੋ ਜਿਹੇ ਵੀ ਬੰਦੇ ਨੇ ਜਿਹੜੇ ਕਿਸੇ ਸਿੱਖ ਸੰਘਰਸ਼ ਦੇ ਸ਼ਹੀਦ ਦੇ ਰਿਸ਼ਤੇਦਾਰ ਹੋਣ ਤੋਂ ਬਾਅਦ ਜਦੋਂ ਕਿਤੇ ਮਿਲਦੇ ਗਿਲਦੇ ਆ ਤਾਂ ਨਾ ਬਚ ਕੇ ਗੱਲਾਂ ਕਰਨ ਲੱਗ ਜਾਂਦੇ ਆ ਕਿ ਜੀ ਉਹਨੇ ਤਾਂ ਐਂ ਕਰਤਾ, ਜੇ ਉਹ ਐਂ ਨਾ ਕਰਦਾ, ਉਹ ਦੇਖੋ ਜੀ ਐਂ ਹੋ ਗਿਆ। ਤੇ ਕਿੱਥੇ ਉਸ ਹਿੰਦੂ ਪਰਿਵਾਰ ਦੇ ਵਿੱਚ ਜੰਮੇ ਹੋਏ ਸਿੱਖ ਦੀ ਸਿੱਖੀ ਸੀ, ਉਹ ਸਿੰਘ ਹੋ ਕੇ ਸ਼ਹੀਦ ਹੋਇਆ, ਉਹਦੀ ਮਾਤਾ ਜਿਹੜੀਆਂ ਉਹਨੇ ਗੱਲਾਂ ਕੀਤੀਆਂ, ਉਹਨੇ ਹਰ ਇੱਕ ਜਿਹਦੀ ਜ਼ਮੀਰ, ਜਿਹਦੀ ਆਤਮਾ ਹੈ, ਉਹਨੂੰ ਉਹ ਰੋਣ ਲਾ ਦੇਵੇ, ਇਹੋ ਜਿਹੀਆਂ ਉਹਨੇ ਗੱਲਾਂ ਬਾਤਾਂ ਕੀਤੀਆਂ। ਤੇ ਮੈਂ ਉਦੋਂ ਸੋਚ ਰਿਹਾ ਸੀਗਾ ਕਿ ਕਿੱਡੀ ਵੱਡੀ ਮਹਾਨ ਧਰਤੀ ਆ ਪੰਜਾਬ ਦੀ, ਜਿੱਥੇ ਅਨੇਕਾਂ ਇਹੋ ਜਿਹੇ ਹਿੰਦੂ ਪਰਿਵਾਰਾਂ ਦੇ ਬੱਚੇ, ਬੜੇ ਮੁਸਲਮਾਨ ਪਰਿਵਾਰਾਂ ਦੇ ਬੱਚੇ, ਬੜੇ ਹੋਰ ਜਿਹੜੇ ਹੋਏ ਨੇ, ਉਹਨਾਂ ਨੇ ਸਿੱਖ ਧਰਮ ਦੇ ਲਈ, ਖਾਲਿਸਤਾਨ ਦੇ ਲਈ ਤੇਗਾਂ ਮਾਰੀਆਂ, ਘਾਲਣਾਵਾਂ ਘਾਲਜਾ ਤੇ ਸ਼ਹਾਦਤਾਂ ਦਿੱਤੀਆਂ। ਤੇ ਕਿੱਥੇ ਇਸੇ ਹੀ ਧਰਤੀ ਉੱਤੇ ਜਿਹੜੇ ਕੈਟ ਟਾਊਟ ਤੇ ਗਦਾਰ ਬਣੇ, ਜਿਹੜੇ ਬੁੱਚੜਾ ਨੇ KPS ਗਿੱਲ ਤੇ ਬਿਆੰਤੇ ਦੇ ਕਹਿਣ ਦੇ ਉੱਤੇ ਇੱਥੇ ਜ਼ੁਲਮ ਕੀਤੇ, ਬੇਦੋਸ਼ੀਆਂ ਬੱਚੀਆਂ ਨੂੰ ਥਾਣਿਆਂ ਦੇ ਵਿੱਚ ਜਲੀਲ ਕੀਤਾ, ਮਾਵਾਂ ਧੀਆਂ ਭੈਣਾਂ ਤੇ ਜ਼ੁਲਮ ਕੀਤੇ। ਇਹ ਵੀ ਤਾਂ ਸਿੱਖਾਂ ਦੇ ਘਰੇ ਜੰਮੇ ਸੀ। ਕਿੱਥੇ ਤਾਂ ਗੈਰ ਸਿੱਖ ਹੋਣ ਦੇ ਬਾਵਜੂਦ ਹਿੰਦੂਆਂ ਤੇ ਮੁਸਲਮਾਨ ਪਰਿਵਾਰ ਦੇ ਬੱਚਿਆਂ ਨੇ ਕੌਮ ਲਈ ਕੁਰਬਾਨੀਆਂ ਕਰਤੀਆਂ ਸਿੱਖੀ ਲਈ, ਤੇ ਕਿੱਥੇ ਇਹ ਬੰਦੇ ਨੇ। ਸੋ ਇਹ ਸਾਰੀਆਂ ਦਾਤੇ ਦੀਆਂ ਖੇਡਾਂ ਨੇ। ਪਰ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਕੋਈ ਧਰਤੀ ਤੋਂ ਚਲੇ ਜਾਂਦਾ ਤਾਂ ਸਾਨੂੰ ਉਹਦੇ ਬਾਰੇ ਮਨ ਵਿੱਚ ਵੈਰਾਗ ਆਉਂਦਾ। ਸੋ ਅੱਜ ਜਿੱਥੇ ਬੀਬੀ ਪ੍ਰੀਤਮ ਕੌਰ, ਜਿਹੜੀ ਕਿ ਸ਼ਹੀਦ, ਜਿਹੜੀ ਕਿ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਹੈ, ਜਿੱਥੇ ਉਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉੱਥੇ ਸਰਦਾਰ ਜਸਵੰਤ ਸਿੰਘ ਕੰਵਲ, ਬੀਬੀ ਦਲੀਪ ਕੌਰ ਟਿਵਾਣਾ, ਇਹੋ ਜਿਹੀਆਂ ਸਾਰੀਆਂ ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਪੰਥ ਲਈ, ਕੌਮ ਲਈ, ਪੰਜਾਬ ਲਈ ਸੋਚਿਆ, ਲਿਖਿਆ ਜਾਂ ਬੋਲਿਆ। ਸਾਰੇ ਉਹ ਲੋਕ ਜਿਹੜੇ ਪੰਜਾਬ ਵੱਲ ਖੜੇ ਆ, ਸਾਰੇ ਉਹ ਲੋਕ ਜਿਹੜੇ ਪੰਥ ਵੱਲ ਖੜੇ ਆ, ਸਾਰੇ ਉਹ ਲੋਕ ਜਿਨ੍ਹਾਂ ਨੂੰ ਪੰਜਾਬ ਦੀ ਪੀੜ ਟਿਕਣ ਨਹੀਂ ਦਿੰਦੀ, ਜਿਨ੍ਹਾਂ ਨੇ ਇੱਕ ਸਕਿੰਟ ਲਈ ਵੀ ਸਿੱਖ ਸੰਘਰਸ਼ ਵਿੱਚ ਕੋਈ ਰੋਲ ਪਲੇ ਕੀਤਾ। ਅਸੀਂ ਉਹਨਾਂ ਸਾਰਿਆਂ ਦੇ ਦੇਣਦਾਰ ਹਾਂ, ਅਸੀਂ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਅਸੀਂ ਉਹਨਾਂ ਸਾਰਿਆਂ ਦੇ ਵਾਰੇ-ਵਾਰੇ ਜਾਂਦੇ ਹਾਂ।
ਤੇ ਸਾਰੇ ਉਹ ਲੋਕ ਜਿਹੜੇ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤਦੇ ਨੇ, ਬੇਸ਼ੱਕ ਉਹਨਾਂ ਦੇ ਮਰਾਤਬੇ ਬੜੇ ਵੱਡੇ ਹੋਣ, ਬੜੇ ਵੱਡੇ ਉਹਨਾਂ ਦੇ ਰੁਤਬੇ ਹੋਣ, ਬੜੀਆਂ ਵੱਡੀਆਂ ਪੂਛਾਂ ਲੱਗੀਆਂ ਹੋਣ ਕਿ ਉਹ ਫਲਾਨਾ ਸਿੰਘ ਹੈ, ਉਹਨੇ ਐਂ ਕੀਤਾ ਹੋਇਆ, ਉਹਨੇ ਜੋ ਕੀਤਾ ਹੋਇਆ। ਸਾਡੇ ਲਈ ਉਹਨਾਂ ਦੇ ਪ੍ਰਤੀ ਕੋਈ ਮਾੜੀ ਚੰਗੀ ਭਾਵਨਾ ਉਹਨਾਂ ਪ੍ਰਤੀ ਨਹੀਂ ਹੈ। ਅਸੀਂ ਸਿਰਫ ਉਹਨਾਂ ਦਾ ਪੱਖ, ਉਹਨਾਂ ਦਾ ਸਤਿਕਾਰ ਕਰਦੇ ਹਾਂ ਜਿਹੜੇ ਪੰਜਾਬ ਲਈ, ਸਾਡੇ ਲਈ, ਸਾਡੀ ਧਰਤੀ ਲਈ ਕੁਛ ਚੰਗਾ ਸੋਚਦੇ ਆ। ਸੋ ਜਿੱਥੇ ਪੰਜਾਬ ਦੇ ਪਾਣੀਆਂ ਦੀ ਗੱਲ ਆ, ਪੰਜਾਬ ਦੀ ਧਰਤੀ ਉੱਤੇ ਵਾਪਰ ਰਹੇ ਗਲਤ ਵਰਤਾਰਿਆਂ ਦੀ ਗੱਲ ਆ, ਜਿੱਥੇ ਪੰਜਾਬ ਦੀ ਧਰਤੀ ਉੱਤੇ ਸਿੱਖ ਨੌਜਵਾਨੀ ਦੇ ਕਰਾਹੇ ਪੈ ਜਾਣ ਦੀ ਗੱਲ ਆ, ਜਿੱਥੇ ਸਿੱਖ ਹੱਕਾਂ ਲਈ ਸੰਘਰਸ਼ ਦੇ ਵਿੱਚ ਆ ਰਹੀ ਖੜੋਤ ਦੀ ਗੱਲ ਆ, ਜਿਹੜੇ ਲੋਕ ਇਹਦੇ ਬਾਰੇ ਲਿਖ ਕੇ ਕਮਲ ਹੋਣਾ ਵਾਂਗੂ ਜਾਂ ਬੋਲ ਕੇ ਜਾਂ ਇਹਦੇ ਵਿੱਚ ਇਹੋ ਜਿਹੇ ਪੁੱਤਾਂ ਨੂੰ ਜਨਮ ਦੇ ਕੇ ਜਿਹੜੇ ਕੌਮ ਦੀ ਸੇਵਾ ਕਰ ਸਕਦੇ ਹੋਣ, ਜਦੋਂ ਉਹ ਇਸ ਤਰ੍ਹਾਂ ਦੀ ਗੱਲਬਾਤ ਕਰਾਉਣ ਵਾਲੇ ਲੋਕ ਨੇ, ਉਹ ਸਾਰੇ ਹੀ ਸਾਡੇ ਲਈ ਬੇਹੱਦ ਉੱਚੇ ਸਤਿਕਾਰ ਦੇ ਲਾਇਕ ਨੇ। ਤੇ ਅਸੀਂ ਇਹ ਗੱਲ ਸਦਾ ਹੀ ਚੇਤੇ ਰੱਖਾਂਗੇ ਕਿ ਸਾਨੂੰ ਸੱਚੀਆਂ ਕਲਮਾਂ ਦੀ ਵੀ ਲੋੜ ਆ, ਸਾਨੂੰ ਉਹਨਾਂ ਸੱਚੇ ਸੁੱਚੇ ਲੋਕਾਂ ਦੀ ਵੀ ਲੋੜ ਆ ਜਿਹੜੇ ਸਾਨੂੰ ਸਹੀ ਅਤੇ ਗਲਤ ਕਹਿਣ ਮੌਕੇ ਝਿਜਕਣ ਨਾ, ਤੇ ਸਾਨੂੰ ਉਹਨਾਂ ਮਾਵਾਂ ਦੀ ਵੀ ਲੋੜ ਆ ਜਿਹੜੀਆਂ ਸਾਨੂੰ ਇਹੋ ਜਿਹੇ ਸੂਰਮੇ ਪੁੱਤ ਜਨਮ ਕੇ ਦੇਣ ਜਿਹੜੇ ਕੌਮ ਲਈ ਤੇਗਾ ਮਾਰ ਸਕਦੇ ਹੋਣ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਖਾਸ ਤੌਰ ਦੇ ਉੱਤੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਦਿਲਾਵਰ ਸਿੰਘ, ਇਹ ਜਿਹੜੇ 6 ਸ਼ਹੀਦ ਨੇ, ਇਹਨਾਂ ਨੇ ਇੱਕ ਤਾਂ ਕਾਰਨਾਮੇ ਬਹੁਤ ਵੱਡੇ ਕੀਤੇ ਆ। ਜੇ ਅਸੀਂ ਸਿੱਖ ਸੰਘਰਸ਼ ਦੇ ਵਿੱਚ ਹੋਰ ਬਹੁਤ ਦੁਸ਼ਟਾਂ ਨੂੰ ਸੋਧੇ ਲਾ ਲੈਂਦੇ, ਪਰ ਜੇਕਰ ਜਦੋਂ ਜੰਗਾਂ ਹੁੰਦੀਆਂ ਨੇ ਮੁਲਕਾਂ ਦੀਆਂ, ਉਦੋਂ ਇੱਕ ਤਾਂ ਮੁਲਕ ਦੇ ਦੁਸ਼ਮਣ ਦੀ ਫੌਜ ਦੇ ਵਿੱਚ ਰਾਜਾ ਜਾਂ ਰਾਣੀ ਹੁੰਦੇ ਸੀ, ਜਾਂ ਦੂਸਰਾ ਸੈਨਾਪਤੀ ਹੁੰਦੇ ਸੀ, ਜਾਂ ਉਹਦੇ ਜਰਨੈਲ ਹੁੰਦੇ ਸੀ। ਸੋ ਜੇਕਰ ਇੰਦਰਾ ਗਾਂਧੀ, ਜਨਰਲ ਵੈਦਿਆ ਤੇ ਬੇਅੰਤ ਸਿੰਘ ਇਹ ਰਹਿ ਜਾਂਦੇ ਨਾ, ਫਿਰ ਚਾਹੇ ਆਪਾਂ ਜੋ ਮਰਜ਼ੀ ਕੀਤਾ ਹੁੰਦਾ ਕੋਈ ਅਰਥ ਨਹੀਂ ਸੀ ਰੱਖਦਾ। ਪਰ ਸਾਡੇ ਕੋਲੋਂ ਇਸ ਸੰਘਰਸ਼ ਵਿੱਚ ਸੱਚੇ ਪਾਤਸ਼ਾਹ ਨੇ ਬਹੁਤ ਵੱਡਾ ਸਾਡੀ ਝੋਲੀ 'ਚ ਖਜ਼ਾਨਾ ਪਾਇਆ। ਤੇ ਮੈਂ ਜਿੱਥੇ ਇਹਨਾਂ ਸ਼ਹੀਦ ਹੋਏ ਸਿੰਘਾਂ ਦਾ ਸਤਿਕਾਰ ਕਰਦਾ, ਉੱਥੇ ਜਿਹੜੇ ਇਹਨਾਂ ਸਿੰਘਾਂ ਦੇ ਸੰਗੀ ਸਾਥੀ ਬਣੇ, ਜਿਨ੍ਹਾਂ ਨੇ ਨਾਲ ਰਹਿੰਦਿਆਂ ਹੋਇਆਂ ਇਹਨਾਂ ਐਕਸ਼ਨਾਂ ਨੂੰ ਸਿਰੇ ਚਾੜਨ ਵਿੱਚ ਸਹਾਇਤਾ ਕੀਤੀ, ਉਹਨਾਂ ਦਾ ਵੀ ਸਤਿਕਾਰ ਕਰਾਉਣ ਦੀ ਸਾਡੇ 'ਚ ਰੁਚੀ ਆ। ਮੈਂ ਭੁੱਲ ਨਹੀਂ ਸਕਦਾ ਭਾਈ ਨਿਰਮਲ ਸਿੰਘ ਨਿੰਮਾ, ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਦਾ ਸਾਥੀ ਰਿਹਾ। ਹੋਰ ਵੀ ਕਈ ਸੱਜਣ ਜਿਨ੍ਹਾਂ ਦਾ ਜ਼ਿਕਰ ਜੇਲ੍ਹ ਚਿੱਠੀਆਂ ਦੇ ਵਿੱਚ ਭਾਈ ਜਿੰਦੇ ਸੁੱਖੇ ਨੇ ਕੀਤਾ। ਇਸੇ ਤਰੀਕੇ ਦੇ ਨਾਲ ਜਿਹੜੇ ਬਿਆੰਤੇ ਬੁੱਚੜ ਵਾਲੇ ਕਾਂਡ ਵਾਲੇ ਸਿੰਘ ਨੇ, ਜਿਹੜੇ ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਗੁਰਮੀਤ ਸਿੰਘ ਇੰਜੀਨੀਅਰ ਤੇ ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਇਹ ਸਾਰੇ ਹੀ ਸਾਡੇ ਲਈ ਸਤਿਕਾਰਤ ਨੇ। ਭਾਈ ਬਲਵੰਤ ਸਿੰਘ ਰਾਜੋਆਣਾ ਵੀ, ਬੇਸ਼ੱਕ ਆਪਸ ਵਿੱਚ ਹੀ ਇਹਨਾਂ ਦੇ ਤਕਰਾਰ ਨੇ ਜਾਂ ਕਈ ਗੱਲਾਂ ਦੇ ਉੱਤੇ ਸਾਡੀ ਕੌਮ ਦੇ ਨਾਲ ਇਹਨਾਂ ਦੇ ਮਤਭੇਦ ਕੋਈ ਹੋਣ ਕਿਸੇ ਦੇ, ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਥੋੜੇ ਜਿਹੇ ਵੱਖਰੇ ਵਿਚਾਰ ਰੱਖ ਲੈਂਦੇ ਆ, ਪਰ ਮੈਂ ਇਹ ਸਮਝਦਾ ਕਿ ਜੋ ਐਕਸ਼ਨ, ਜੋ ਕਾਰਵਾਈ ਉਸ ਦਿਨ ਇਕਮੁੱਠ ਹੋ ਕੇ ਇਹਨਾਂ ਨੇ ਕੀਤੀ ਆ, ਉਹਦੇ ਵਿੱਚ ਸਾਡਾ ਇਹਨਾਂ ਸਾਰਿਆਂ ਦਾ ਸਤਿਕਾਰ ਬਣਦਾ। ਸੋ ਅੱਗੇ ਜੇ ਅਸੀਂ ਗੱਲਬਾਤ ਵਧੀਏ, ਅੰਤਮ ਜਿਹੜੀ ਗੱਲਬਾਤ ਆ, ਤਾਂ ਉੱਥੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਸ ਧਰਤੀ ਤੇ ਆਉਣਾ ਤੇ ਜਾਣਾ ਇਹ ਇੱਕ ਖੇਡ ਆ, ਆਉਣਾ ਤੇ ਜਾਣਾ। ਪਰ ਜਾਣ ਵੇਲੇ, ਜਾਣ ਤੋਂ ਪਹਿਲਾਂ ਜੇ ਕੁਝ ਇਹੋ ਜਿਹਾ ਕਰ ਲਿਆ ਜਾਵੇ ਕਿ ਆਉਣਾ ਸਫਲ ਹੋ ਜਾਵੇ, ਮਨ ਵਿੱਚ ਮਲਾਲ ਨਾ ਹੋਵੇ ਕਿ ਹੁਣ ਚੱਲੇ ਆ ਤੇ ਕੀਤਾ ਹੀ ਕੁਛ ਨਹੀਂ, ਉਹ ਗੱਲ ਨਾਲੋਂ ਸੱਚੇ ਪਾਤਸ਼ਾਹ ਦੀ, ਕੌਮ ਦੀ, ਸਿੱਖ ਸੰਘਰਸ਼ ਦੀ, ਸਿੱਖ ਹੱਕਾਂ ਦੀ, ਪੰਥ ਅਤੇ ਪੰਜਾਬ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਸੇਵਾ ਕਰਨੀ। ਬਾਕੀ ਰੋਟੀ ਖਾ ਲਈ, ਵਿਆਹ ਕਰਾ ਲਿਆ, ਨਿਆਣੇ ਜੰਮ ਲਏ, ਵਧੀਆ ਖਾ ਪੀ ਲਿਆ, ਵਿਆਹ ਸ਼ਾਦੀਆਂ ਤੇ ਡੀਜੇ ਤੇ ਭੰਗੜਾ ਪਾ ਲਿਆ, ਇਹ ਸਾਰਾ ਕੁਝ ਤਾਂ ਸਧਾਰਨ ਕਾਰਜ ਆ। ਪਰ ਅਸਧਾਰਨ ਬਣੀਏ, ਸਾਡੀ ਕੌਮ ਨੂੰ ਇਸ ਵੇਲੇ ਉਹਨਾਂ ਸਿੱਖਾਂ ਦੀ ਲੋੜ ਆ, ਚਾਹੇ ਉਹ ਭਾਰਤ ਵਿੱਚ ਹੋਣ ਜਾਂ ਭਾਰਤ ਤੋਂ ਬਾਹਰ, ਜਿਹੜੇ ਸਿੱਖ ਹੱਕਾਂ ਲਈ ਪੰਜਾਬ ਦੀ ਪੰਥ ਦੀ ਜਿਹੜੀ ਸੰਘਰਸ਼ ਵਾ, ਇਹਦੀ ਜਿਹੜੀ ਲੋੜ ਆ ਇਸ ਵੇਲੇ ਦੀ, ਉਹ ਪੂਰੀ ਕਰ ਸਕਦੇ ਹੋਣ। ਸਮਾਂ ਹਰ ਇੱਕ ਵੇਲੇ ਇੱਕੋ ਜਿਹਾ ਨਹੀਂ ਰਹਿੰਦਾ।
ਜੋ ਮਾਹੌਲ 1978 ਤੋਂ ਪਹਿਲਾਂ ਸੀ ਉਹ 1978 ਤੋਂ ਬਾਅਦ ਨਹੀਂ ਰਿਹਾ। ਜੋ 1980 81 82 83 ਚ ਹੋਇਆ ਉਹ ਵੱਖਰਾ ਮਾਹੌਲ ਸੀ। 84 ਤੋਂ 94 ਤੱਕ ਹੋਰ ਮਾਹੌਲ ਸੀ। ਅੱਜ ਹੋਰ ਮਾਹੌਲ ਆ। ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਹੋ ਜਿਹੇ ਸੱਜਣ ਪਿਆਰੇ ਜਿਹੜੇ ਸਹੀ ਸੇਧ ਦੇ ਸਕਦੇ ਹੋਣ, ਸਿੱਖ ਹੱਕਾਂ ਦੀ ਲੜਾਈ ਨੂੰ ਅੱਗੇ ਲਿਜਾ ਸਕਦੇ ਹੋਣ, ਉਹਨਾਂ ਦੀ ਸਦਾ ਹੀ ਲੋੜ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ